ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 24 ਨਵੰਬਰ ਦਿਨ ਹੈਗਾ ਜੀ ਬੁੱਧਵਾਰ। ਮਿੰਟੂ ਗੁਰਸਰੀ ਜੀ ਆਪਣੇ ਨਾਲ ਜੁੜ ਚੁੱਕੇ ਨੇ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਦਾ ਨਵੀਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਖੇਤੀ ਕਾਨੂੰਨਾਂ ਨਾਲ ਜੁੜੀ ਵੱਡੀ ਖਬਰ। ਤਿੰਨੇ ਕਾਨੂੰਨ ਵਾਪਸ ਲੈਣ ਨੂੰ ਲੈ ਕੇ ਮੋਦੀ ਕੈਬਨਿਟ ਦੇ ਵਿੱਚ ਮਿਲੀ ਹਰੀ ਝੰਡੀ। ਦੇਖੋ, ਆਂਦੇ ਹੁੰਦੇ ਨਾ ਕਿ 100 ਗੰਡੇ ਵੀ ਖਾਦੇ ਤੇ 100 ਡੰਡੇ ਵੀ ਖਾਦੇ। ਤਾਂ ਇਹ ਆ ਇਸ ਕਹਾਣੀ ਦਾ, ਇਸ ਸਮੇਂ ਦਾ ਤੱਤ ਸਾਰ। ਗੱਲ ਇਹ ਆ ਕਿ ਦੇਖੋ, ਕੈਬਨਿਟ ਦੇ ਵਿੱਚ ਹਰੀ ਝੰਡੀ ਜਿਹੜੀ ਆ ਉਹ ਮਿਲ ਗਈ। ਤਾਂ ਇਹਦਾ ਮਤਲਬ ਇਹ ਆ ਕਿ ਇਸ ਗੱਲ ਦੀ ਤਾਂ ਹੁਣ ਪੁਸ਼ਟੀ ਆ, ਕਿਉਂਕਿ ਇਹਨਾਂ ਨੇ PC ਕਰਕੇ ਬਕਾਇਦਾ ਦੱਸ ਵੀ ਦਿੱਤਾ ਹੈ ਕਿ ਆਗਾਮੀ ਦਿਨਾਂ ਦੇ ਵਿੱਚ ਅਸੀਂ ਲੋਕ ਸਭਾ, ਰਾਜ ਸਭਾ ਦੇ ਥਰੂ ਇਹਨੂੰ ਫਿਰ ਵਾਪਸ ਲੈ ਜਾਾਂਗੇ। ਜਿੱਧਰੋਂ ਆਇਆ, ਮਤਲਬ ਕਿ ਕਾਨੂੰਨ ਵਾਲਾ ਸਾਰਾ ਕਾਫਲਾ ਉਧਰ ਨੂੰ ਮੁੜ ਜਾਏਗਾ ਜੀ। ਜਿੱਧਰੋਂ ਆਇਆ ਉਧਰ ਨੂੰ ਮੁੜ ਜਾਏਗਾ। ਔਰ ਐਸਾ ਤੁਸੀਂ ਮੇਰੇ ਖਿਆਲ ਦੇ ਨਾਲ ਬੜਾ ਰੇਅਰ ਦੇਖਿਆ ਹੋਣਾ, ਬੜਾ ਵਿਰਲਾ ਕੋਈ ਮੌਕਾ ਹੋਏਗਾ, ਮੈਨੂੰ ਤੇ ਯਾਦ ਨਹੀਂ ਹੈਗਾ ਕਿ ਇਸ ਤਰ੍ਹਾਂ ਕਾਨੂੰਨ ਲਿਆਂਦੇ ਹੋਣ, ਦਮਗਜ਼ੇ ਮਾਰ ਮਾਰ ਕੇ, ਪਾਡੀਆਂ ਮਾਰ ਮਾਰ ਕੇ ਤੇ ਫੇਰ ਛੱਡ ਕੇ ਮਟਰ ਪਨੀਰ ਭੀੜੀ ਗਲੀ ਥਾਣੀ ਨਿਕਲ ਗਿਆ। ਸੋ ਲਿਹਾਜ਼ਾ ਹੁਣ ਦੇਖੋ, ਗੱਲ ਇਹ ਆ ਕਿ ਸਰਦ ਰੁੱਤ ਦਾ ਸੈਸ਼ਨ ਜਿਹੜਾ ਆ ਉਹ 4-5 ਦਿਨ ਤੱਕ ਸ਼ੁਰੂ ਹੋ ਜਾਏਗਾ ਇੰਡੀਆ 'ਚ, ਤੇ ਇਹ ਕਾਨੂੰਨ ਜਿਹੜੇ ਆ ਫਿਰ ਜਾਣਗੇ ਇੱਕ ਵਾਰੀ ਰੱਦੀ ਦੀ ਟੋਕਰੀ 'ਚ। ਉਸ ਤੋਂ ਬਾਅਦ ਫਿਰ ਕੀ ਬਣਦਾ, ਇਹ ਤਾਂ ਹੁਣ ਮੌਲਾ ਜਾਣੇ ਕੀ ਹੋਊਗਾ ਅੱਗੇ। ਕਿਉਂਕਿ ਇਹਨਾਂ ਦੇ ਕੁਝ ਕਹਿ ਰਹੇ ਸੀਗੇ ਨੇਤਾਗਣ ਕਿ ਕਾਨੂੰਨਾਂ ਦਾ ਕੀ ਆਉਂਦੇ ਜਾਂਦੇ ਰਹਿੰਦੇ ਆ, ਤੇ ਲੋਕਾਂ ਦਾ ਕੀ, ਉਹ ਵੀ ਤੇ ਬੈਠੇ ਆ, ਉਹ ਵੀ ਆਉਂਦੇ ਜਾਂਦੇ ਰਹਿੰਦੇ, ਘਰੇ ਮਿਲ ਜਾਂਦੇ ਆ, ਫਿਰ ਝੋਲਾ 'ਚ ਪਾ ਕੇ ਲੀੜੇ ਤੇ ਨਾਲ ਲੈ ਕੇ 2 ਸਿਰ ਛੋਲੇ ਤੇ ਤੁਰ ਪੈਂਦੇ। ਉਹ ਵੀ ਬੈਠੇ ਆ, ਫਿਰ ਉਹ ਵੀ ਬੈਠੇ ਆ। ਕਿਉਂਕਿ ਕਿਸਾਨਾਂ ਨੇ ਸਾਫ਼ ਕਹਿ ਦਿੱਤਾ, ਉਹ ਕਹਿੰਦੇ ਕਿ ਜਦੋਂ ਤੀਕ ਜਿਹੜੀਆਂ ਸਾਡੀਆਂ ਬਕਾਇਆ ਮੰਗਾਂ ਨੇ, ਮਤਲਬ ਕਿ ਜਿਹੜੀਆਂ ਬਾਕੀ ਮੰਗਾਂ ਨੇ, ਉਹ 6 ਨੁਕਾਤੀ ਮੰਗ ਪੱਤਰ ਜਿਹੜਾ ਪ੍ਰਧਾਨ ਮੰਤਰੀ ਦੇ ਟੇਬਲ ਤੱਕ ਤੇ ਪਹੁੰਚਿਆ ਹੋਇਆ, ਕਿ ਜਦ ਤੱਕ ਉਹਦਾ ਹੱਲ ਨਹੀਂ ਹੁੰਦਾ, ਜਿਹੜੀਆਂ ਸਾਡੀਆਂ ਬਕਾਇਆ ਮੰਗਾਂ ਨੇ, ਤਦ ਤੱਕ ਅਸੀਂ ਇੱਥੇ ਬੈਠੇ ਆ ਬਈ, ਅਸੀਂ ਜਾਣ ਵਾਲੇ ਨਹੀਂ ਆ। ਉਹ ਕਹਿੰਦੇ ਆ ਕਿ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ, ਤੁਹਾਡੇ ਨਾਲ ਤਾਂ ਹੁਣ ਪੂਰੀ ਮਤਲਬ ਕਿ ਗੂੜੀ ਗੱਲਬਾਤ ਹੋ ਗਈ ਆ, ਹੁਣ ਅਸੀਂ ਤੁਹਾਨੂੰ ਕੱਲਿਆਂ ਛੱਡ ਕੇ ਨਹੀਂ ਜਾਣਾ, ਇੱਥੇ ਨਾਲ ਹੀ ਰਹਾਂਗੇ। ਸੋ ਇਹ ਪ੍ਰਕਿਰਿਆ ਜਿਹੜੀ ਆ ਉਹ ਉਦਾਂ ਅਮਲ ਦੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ, ਜਿਹਦੇ ਬਾਰੇ ਉਸ ਦਿਨ ਵੀ ਮੈਂ ਕਿਹਾ ਸੀਗਾ ਕਿ ਦੇਖੋ, ਨਰਿੰਦਰ ਮੋਦੀ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਏਡਾ ਵੱਡਾ ਐਲਾਨ ਕਰਕੇ ਹੁਣ ਇਸ ਐਲਾਨ ਤੋਂ ਫਿਰ ਜਾਣਗੇ। ਤਾਂ ਇਜਾਜ਼ਤ ਨਹੀਂ ਨਾ ਮਿਲਦੀ ਇਹਨਾਂ ਨੂੰ ਹਾਲਾਤਾਂ ਕੋਲ। ਵੈਸੇ ਤੇ ਜੀ ਕਰਦਾ ਹੁੰਦਾ ਕਿ ਟਪਲਾ ਦੇ ਜਾਣ, ਪਰੰਤੂ ਇਜਾਜ਼ਤ ਨਹੀਂ ਹੈ। ਕਿਉਂਕਿ ਤੁਸੀਂ ਦੇਖੋ ਨਾ, RSS ਦਾ ਬਿਆਨ ਵੀ ਆਇਆ ਕੱਲ, ਉਹਨਾਂ ਨੇ ਆਖਿਆ ਕਿ ਜੇ ਬੱਸੋਂ ਵਾਲਾ ਕਾਨੂੰਨ ਲਿਆਉਣਾ ਵਾ ਜਾਂ ਇੱਕਸਾਰ ਸਿਵਲ ਕੋਡ ਲਿਆਉਣਾ ਵਾ, ਤੇ ਭਾਈ ਫਿਰ ਤੁਸੀਂ ਪਹਿਲਾਂ ਗਹੀਨਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਲਓ, ਏਦਾਂ ਨਾ ਕਾਲੀ ਕਰਿਓ, ਗੋਸ਼ਾਪਨ ਨਾ ਦਿਖਾਇਓ। ਤਾਂ ਸਾਫ਼ ਤੌਰ ਤੇ ਕਿ RSS ਵੀ ਸੰਕੇਤ ਦੇ ਰਹੀ ਆ ਕਿ ਭਾਈ ਪੁੱਠਾ ਪੰਗਾ ਨਾ ਕੋਈ ਲੈ ਲਿਓ, ਜਿਵੇਂ ਅੱਗੇ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਲਿਆ ਤੁਸੀਂ। ਤਾਂ ਦੂਜੀ ਚੀਜ਼ ਜਿਹੜੀ ਦੇਖੋਗੇ ਕਿ ਇਹਨਾਂ ਨੇ ਕਿਰਤ ਕਾਨੂੰਨ ਬਣਾਏ ਸਨ, ਲੇਬਰ ਲਾਅ ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਕੇ ਕੁਛ ਇਸ ਤਰ੍ਹਾਂ ਦੇ ਮਾਡਲ ਬਣਾ ਦਿੱਤੇ ਸਨ, ਜਿਹੜੇ ਕਿ ਮਾਡਲ ਲਾਅ ਬਿਲਕੁਲ ਹੀ ਕਹਿ ਲਓ ਕਿ ਕਿਰਤੀਆਂ ਦੇ ਉਲਟ ਸਨ। ਉਹ ਮਾਡਲ ਲਾਅ ਵੀ
ਮੇਰੇ ਖਿਆਲ ਦੇ ਨਾਲ ਇਹਨਾਂ ਨੇ ਟਾਲ ਦਿੱਤੇ ਆ, ਠੰਡੇ ਬਸਤੇ ਚ ਪਾ ਦਿੱਤੇ ਆ। ਤੇ ਇੱਕ ਵਾਰੀ ਤੁਸੀਂ ਕਹਿ ਸਕਦੇ ਹੋ ਕਿ ਟੋਟਲੀ ਬੈਕਫੁੱਟ ਤੇ ਹੈ ਸਰਕਾਰ, ਕਿਉਂਕਿ ਸਰਕਾਰ ਹੈ, ਉਹ ਕਦੋਂ ਫਰੰਟ ਫੁੱਟ ਤੇ ਆ ਕੇ ਤੇ ਕੋਈ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦਾ ਪੱਕੇ ਤੌਰ ਤੇ। ਪਰ ਇਸ ਅੰਦੋਲਨ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਮਾਈਂਡਸੈਟ ਸੀ ਕਿ ਨਰਿੰਦਰ ਮੋਦੀ ਝੁਕਦਾ ਨਹੀਂ, ਨਰਿੰਦਰ ਮੋਦੀ ਝੁਕਦਾ ਨਹੀਂ ਹੈ, ਨਰਿੰਦਰ ਮੋਦੀ ਆਪਣੀ ਚਾਲੇ ਚੱਲਦਾ, ਰੁਕਦਾ ਨਹੀਂ, ਉਹ ਸਾਰਾ ਮਾਈਂਡਸੈਟ ਜਿਹੜਾ ਉਹ ਬਦਲ ਦਿੱਤਾ। ਸੋ ਇਸੇ ਕਰਕੇ ਜੇ ਤੁਸੀਂ ਦੇਖੋਗੇ ਤਾਂ ਕਿਰਤੀਆਂ ਦਾ ਜਿਹੜਾ ਕਾਨੂੰਨ ਆ, ਮਜ਼ਦੂਰਾਂ ਦਾ ਕਾਨੂੰਨ ਆ, ਉਹ ਵੀ ਹਾਲ ਦੀ ਘੜੀ ਠੰਡੇ ਬਸਤੇ ਚ ਆ। ਕਿਉਂ? ਕਿਉਂਕਿ ਉਹਨਾਂ ਨੂੰ ਇਹੋ ਲੱਗਦਾ ਆ ਕਿ ਜੇ ਦੂਜੇ ਪਾਸਿਓਂ ਵੀ ਚੱਕਰ ਚੁੰਡਾ ਚੱਲ ਪਿਆ ਤੇ ਕਿੱਥੋਂ ਕਿੱਥੋਂ ਸੰਭਾਲਾਂਗੇ। ਤਾਂ ਬਹਰਹਾਲ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਕੈਬਨਿਟ ਦੇ ਵਿੱਚ ਮੋਹਰ ਲੱਗ ਗਈ ਆ। ਹੁਣ ਉਡੀਕ ਕਰਾਂਗੇ ਸਰਦ ਰੁੱਤ ਦਾ ਸੈਸ਼ਨ ਜਦੋਂ ਸ਼ੁਰੂ ਹੋਏਗਾ ਕਿ ਉਹਦੇ ਵਿੱਚ ਜਦੋਂ ਇਹ ਬਿੱਲ ਲਿਆਂਦੇ ਜਾਣਗੇ ਤਾਂ ਉਸ ਟਾਈਮ ਦੇਸ਼ ਨੂੰ ਕੀ ਦੱਸਿਆ ਜਾਏਗਾ, ਕੀ ਕਿਸਾਨਾਂ ਨੂੰ ਵਾਕਿਆ ਕ੍ਰੈਡਿਟ ਦਿੱਤਾ ਜਾਏਗਾ ਜਾਂ ਫਿਰ ਗੱਲ ਗੋਲਮੋਲ ਕਿ ਨਹੀਂ ਕੁਝ ਲੋਕਾਂ ਨੂੰ ਸਮਝ ਨਹੀਂ ਆਈ, ਜਾਂ ਫਿਰ ਇਹ ਕਿ ਰਾਸ਼ਟਰ ਹਿੱਤ ਅਸੀਂ ਵਾਪਸ ਲੈ ਰਹੇ ਹਾਂ, ਰਾਸ਼ਟਰ ਹਿੱਤ ਹੀ ਬਣਾਏ ਸੀਗੇ। ਦੇਖਦੇ ਹਾਂ। ਪਰ ਇੱਕ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਇਸ ਅੰਦੋਲਨ ਨੇ ਦਰਜ ਕੀਤੀ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਔਰ ਬੜਾ ਢੀਠ ਮੀਡੀਆ, ਕੌਮੀ ਮੀਡੀਆ ਜਿਹੜਾ ਕਿ ਬਹੁਤ ਢੀਠਤਾ ਦੇ ਨਾਲ ਹੁਣ ਗੱਲਾਂ ਜਿਹੜੀਆਂ ਦੂਸਰੇ ਪਾਸੇ ਘੁਮਾ ਰਿਹਾ, ਮਤਲਬ ਕਿ ਕਿਸਾਨਾਂ ਨੂੰ ਹਾਲੇ ਵੀ ਕ੍ਰੈਡਿਟ ਨਹੀਂ ਦੇ ਰਿਹਾ ਕਿ ਉਹ 1 ਸਾਲ ਤੋਂ ਇੰਨੇ ਮੌਸਮਾਂ ਦੀਆਂ ਮਾਰਾਂ ਦੇ ਬਾਵਜੂਦ, ਇੰਨੀਆਂ ਬਦਨਾਮੀਆਂ ਜੋ ਤੁਸੀਂ ਕੀਤੀਆਂ ਜਾਂ ਹੋਰ ਔਖੇ ਹਾਲਾਤ ਚੱਲ ਕੇ ਵੀ ਅਡੋਲ ਰਹੇ, ਉਹਨਾਂ ਦੀ ਉਹ ਗੱਲ ਹੀ ਨਹੀਂ ਕਰਦੇ। ਹਾਲੇ ਵੀ ਬੜੀ ਢੀਠਤਾ ਹੈ ਉਹਨਾਂ ਦੇ ਵਿੱਚ। ਜੀ ਢੀਠ ਤਾਂ ਇਹ ਪੱਕੇ ਨੇ ਹੁਣ, ਪਰ ਕਿਤੇ ਜਿਹੜਾ ਆ ਝੁਕਾ ਵੀ ਲੈਂਦੇ ਤੇ ਝੁਕਣਾ ਵੀ ਜਿਹੜਾ ਇਹਨਾਂ ਨੂੰ ਪੈਂਦਾ ਆ। ਬੀਬੀ ਪ੍ਰਨੀਤ ਕੌਰ ਨੂੰ ਕਾਂਗਰਸ ਨੇ ਜਾਰੀ ਕਰ ਹੀ ਦਿੱਤਾ, ਵੀ ਕਾਰਨ ਦੱਸੋ ਨੋਟਿਸ, ਚੱਕਰ ਕੀ ਆ ਵੀ ਭਾਈ? ਜੀ ਮਿੰਟੂ ਜੀ, ਜਿਹੜਾ ਅਮਰਿੰਦਰ ਸਿੰਘ ਚੱਕਰਾਂ ਚ ਪਈ ਫਿਰਦਾ ਕਾਂਗਰਸ ਨੂੰ। ਹੈਲੋ ਜੀ ਆਵਾਜ਼ ਰੁਕ ਗਈ ਸੀ, ਹੁਣ ਆ ਰਹੀ ਆ ਜੀ, ਗੱਲ ਕੰਟੀਨਿਊ ਕਰੋ ਜੀ। ਹਾਂਜੀ, ਮੈਂ ਕਿਹਾ ਚੱਕਰ ਇਹੋ ਹੀ ਆ ਕਿ ਅਮਰਿੰਦਰ ਸਿੰਘ ਜਿਹੜਾ ਚੱਕਰ ਚਲਾਉਣ ਨੂੰ ਫਿਰਦਾ ਨਾ, ਉਹਦੇ ਕਰਕੇ ਹੀ ਆ ਸਾਰਾ ਕੁਛ। ਦੇਖੋ ਗੱਲ ਕੀ ਆ ਕਿ ਤੁਹਾਨੂੰ ਪਤਾ ਹੀ ਆ, ਅਮਰਿੰਦਰ ਸਿੰਘ ਜੁਦਾ ਹੋ ਚੁੱਕੇ ਆ ਕਾਂਗਰਸ ਤੋਂ। ਜੁਦਾ ਵੀ ਕੀ ਹੈ ਕਿ ਰਕੀਬ ਬਣ ਚੁੱਕੇ ਆ, ਇਹਨਾਂ ਦੇ ਪੂਰੇ ਠੋਕਵੇਂ ਰਕੀਬ ਬਣ ਚੁੱਕੇ। ਅੱਜ ਵੀ ਉਹਨਾਂ ਨੇ ਇੱਕ ਇੰਟਰਵਿਊ ਚ ਇੱਛਾ ਜ਼ਾਹਰ ਕੀਤੀ ਆ ਕਿ ਕਾਸ਼ ਮੈਨੂੰ ਮੌਕਾ ਮਿਲੇ ਯੂਪੀ ਤੇ ਉੱਤਰਾਖੰਡ ਦੇ ਇਲਾਕਿਆਂ ਚ ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਕਰਨ ਦਾ, ਮੈਨੂੰ ਕਿਤੇ ਇਹ ਅਵਸਰ ਮਿਲੇ, ਮੌਕਾ ਮਿਲੇ, ਫਿਰ ਦੇਖੋ ਮੈਂ ਤੁਕੀਆਂ ਕਿੱਦਾਂ ਮੇਲਦਾ। ਮਤਲਬ ਕਿ ਮੈਂ ਕਾਂਗਰਸ ਦੀਆਂ ਜਿਹੜੀਆਂ ਨਾਕਾਮੀਆਂ ਨੇ, ਵੇਖੋ ਉਹਨਾਂ ਨੂੰ ਕਿਵੇਂ ਫੋਲਦਾ, ਕਿਉਂਕਿ ਮੈਂ ਭੇਤੀ ਆ। ਤੇ ਮੇਰੀ ਵੀ ਇੱਛਾ ਹੈ ਕਿ ਪਟਿਆਲੇ ਦੇ ਵਿੱਚ ਨਾ ਐਤਕੀ ਮੋਦੀ ਸਾਹਿਬ ਮੇਰੇ ਵਾਸਤੇ ਪ੍ਰਚਾਰ ਕਰਨ। ਪਟਿਆਲੇ ਦੇ ਨਾਲ ਤੇ 400 ਸਾਲ ਦਾ ਰਿਸ਼ਤਾ ਹੈ ਤੁਹਾਡਾ, ਤੁਸੀਂ ਕਹਿੰਦੇ ਪਟਿਆਲਾ ਛੱਡਣਾ ਨਹੀਂ ਅਸੀਂ, ਤੇ ਹੁਣ ਲੱਤਾਂ ਕੰਬਣ ਸਟਾਰਟ ਕਰ ਚੁੱਕੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਐਮਐਲਏ ਦੇ ਇਲੈਕਸ਼ਨ ਵਾਸਤੇ ਪ੍ਰਚਾਰ ਕਰਨ ਲਈ ਆ ਗਏ। ਕਿਆ ਬਾਤਾਂ ਨੇ, ਕਿਆ ਬਾਤਾਂ। ਔਰ ਸੱਦੀ ਨਾ ਬੁਲਾਈ ਮੈਂ ਇਹਨਾਂ ਦੇ ਜਿਤਾਈ। ਉਹਨਾਂ ਨੇ ਹਜੇ ਕੋਈ ਪੇਸ਼ਕਸ਼ ਨਹੀਂ ਕੀਤੀ। ਆਖੇ ਜੀ ਮੈਨੂੰ ਓਪਰਚੁਨਿਟੀ ਚਾਹੀਦੀ ਯਾਰ, ਇੰਨੀ ਕਾਹਲੀ ਹੈ ਤਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰੋ, ਵਧੀਆ ਉੱਥੇ ਰਹੋ, ਬਹੁਤ ਠਾਠ ਨਾਲ ਆਨੰਦ ਦੇ ਨਾਲ ਉੱਥੇ ਦਿੱਲੀ ਦੇ ਵਿੱਚ ਛੋਟਾ ਮੋਟਾ ਉਹਨਾਂ ਨੇ ਤੁਹਾਨੂੰ ਫਲੈਟ ਲੈ ਦੇਣਾ ਆ, ਬੰਗਲਾ ਦੇ ਦੇਣਾ ਆ, ਨਜ਼ਾਰੇ ਲਵੋ। ਕੀ ਆ? ਕੁਛ ਵੀ ਨਹੀਂ ਆ। ਇੱਕ ਖਾਕੀ ਪੈਂਟ ਪਾਉਣੀ ਆ, ਇੱਕ ਉਹਨਾਂ ਦਾ ਝੰਡਾ ਚੁੱਕਣਾ। ਹਰਜੀਤ ਗਰੇਵਾਲ ਦੇ ਨਾਲ ਕਦੇ ਕਦੇ ਕਲਾਸ ਜਿਹੜੀ ਆ ਲਾਇਆ ਕਰਿਓ ਜੀ, ਉਹਨਾਂ ਦੀ ਸ਼ਾਖਾ ਲਾਇਆ ਕਰਿਓ ਜੀ, ਕੀ ਫਰਕ ਪੈਂਦਾ? ਐਵੇਂ ਉਸਲ ਵੱਟ ਲਈ ਜਾਣੇ। ਦੇਖੋ ਆਪ ਤੇ ਜਦੋਂ ਪਾਰਟੀ ਦੇ ਵਿੱਚ, ਇਹਦਾ ਮਤਲਬ ਸੀ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਵਾਕਿਆ ਹੀ ਰਲੇ ਹੋਏ ਸੀ, ਕਿਉਂਕਿ ਦੇਖੋ ਕਿੰਨੀਆਂ ਮਹੱਤਵਪੂਰਨ ਚੋਣਾਂ ਹੋਈਆਂ। ਅਮਰਿੰਦਰ ਸਿੰਘ ਦਾ ਨਾਂ ਸਟਾਰ ਕੰਪੇਨਰਾਂ ਦੇ ਵਿੱਚ ਸੀ, ਤਾਂ ਇਹਨਾਂ ਨੇ ਕਿਤੇ ਵੀ ਜਾ ਕੇ ਕੰਪੇਨ ਨਹੀਂ ਕੀਤਾ। ਔਰ ਉਹੋ ਜੀ ਕਾਂਗਰਸ ਦੀ ਨਿਕੰਮੀ ਲੀਡਰਸ਼ਿਪ ਆ ਜਿਹੜੇ ਅੱਜ ਤੇ ਨੋਟਸ ਪੈ ਘੱਲਦੇ ਨੇ, ਕਿਉਂਕਿ ਨੋਟਸ ਇਸ ਕਰਕੇ ਘੱਲਿਆ, ਤੁਹਾਨੂੰ ਵਿੱਚ ਦੀ ਗੱਲ ਮੈਂ ਦੱਸ ਦਿੰਦਾ। ਚਰਨਜੀਤ ਸਿੰਘ ਹੋਰਾਂ ਨੇ ਜਿਹੜੇ ਸੀਐਮ ਨੇ ਸਾਡੇ, ਉਹਨਾਂ ਨੇ ਇਹਨਾਂ ਤੇ ਟਕੋਰ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀਆਂ ਦੇ ਦਰਮਿਆਨ ਅਮਰਿੰਦਰ ਸਿੰਘ ਹੀ ਇੱਕ ਕੜੀ ਆ। ਇਹਨਾਂ ਨੇ ਉਲਟਵਾ ਫਿਰ ਕਹਿ ਲਓ ਕਿ ਚਰਨਜੀਤ ਸਿੰਘ ਤੇ ਇਲਜ਼ਾਮ ਲਾਇਆ ਸੀਗਾ ਕਿ ਮੈਂ ਬਾਦਲਾਂ ਦੇ ਨਾਲ ਨਹੀਂ ਰਲਿਆ। ਸੁਣ, ਮੈਂ ਬਾਦਲਾਂ ਦੇ ਨਾਲ ਨਹੀਂ ਰਲਿਆ, ਬਾਦਲਾਂ ਦੇ ਨਾਲ ਤੂੰ ਰਲਿਆ ਸੀਗਾ ਜਦੋਂ ਸਿਟੀ ਸੈਂਟਰ ਘੁਟਾਲੇ ਦੇ ਵਿੱਚ ਤੇਰਾ ਭਰਾ ਨਾਮਜ਼ਦ ਹੋਇਆ ਸੀ ਉਹਨੂੰ ਬਚਾਉਣ ਵਾਸਤੇ।
ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੋਤੜੇ ਫੋਲਣ ਵਾਲੀ ਗੱਲ ਹੈ, ਇੱਕ ਦੂਜੇ ਦੇ ਭੇਤੀ ਨੇ ਬਈ, ਇਹ ਇੱਕ ਦੂਜੇ ਦੇ ਭੇਤੀ ਨੇ। ਸੋ ਲਿਹਾਜ਼ਾ ਇਹ ਬਹੁਤ ਤਗੜਾ ਹਮਲਾ ਸੀ, ਔਰ ਤੁਸੀਂ ਦੇਖੋਗੇ ਕਿ ਸੀਐਮ ਜਾਂ ਸੀਐਮਓ ਵੱਲੋਂ ਕੋਈ ਖੰਡਨ ਵੀ ਨਹੀਂ ਆਇਆ, ਕੋਈ ਖੰਡਨ ਵੀ ਨਹੀਂ ਆਇਆ, ਕਿਉਂਕਿ ਮਾਮਲਾ ਇਹੋ ਜਿਹਾ ਸੀਗਾ ਕਿ ਸ਼ਾਇਦ ਸੀਐਮ ਨੇ ਸੋਚਿਆ ਨਹੀਂ ਹੋਵੇਗਾ ਕਿ ਇਹੋ ਜਿਹਾ ਪਲਟਵਾਂ ਵਾਰ ਅਮਰਿੰਦਰ ਸਿੰਘ ਕਰੂਗਾ। ਤੋ ਇਸ ਕਰਕੇ ਫਿਰ ਨੋਟਿਸ ਉਦੋਂ ਹੀ ਜਾਰੀ ਹੋ ਗਿਆ ਜਿੱਦਣ ਇਹ ਗੱਲ ਨਿਕਲ ਕੇ ਆਈ ਆ। ਅੱਜ ਇਹਨਾਂ ਨੇ ਇੱਛਾ ਜ਼ਾਹਰ ਕੀਤੀ। ਹੁਣ ਕਾਂਗਰਸ ਪੁੱਛਦੀ ਹੈ ਬੀਬੀ ਪ੍ਰਨੀਤ ਕੌਰ ਨੂੰ ਕਿ ਬੀਬੀ ਜੀ ਤੁਸੀਂ ਆਪਣੇ ਘਰ ਵਾਲੇ ਦੇ ਨਾਲ ਹੋ ਜਾਂ ਘਰ ਵਾਲੇ ਦੀ ਸਾਬਕਾ ਪਾਰਟੀ ਦੇ ਨਾਲ ਹੋ, ਬੜਾ ਜਿਹਾ ਕਲੀਅਰ ਕਰ ਦਿਓ ਤਾਂ ਕਿ ਆਪਾਂ ਅੱਗੇ ਦਾ ਸੋਚੀਏ। ਹੁਣ 7 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੇ ਜਵਾਬ ਦੇਣਾ ਹੈ ਕਿ ਕੀ ਉਹ ਘਰ ਵਾਲੇ ਦੇ ਨਾਲ ਖਲੋਤੇ ਆ ਜਾਂ ਘਰ ਵਾਲੇ ਦੀ ਸਾਬਕਾ ਪਾਰਟੀ ਦੇ ਨਾਲ ਜੋੜੀ, ਕਿ ਉਹਨਾਂ ਦੀ ਆਪਣੀ ਮੌਜੂਦਾ ਪਾਰਟੀ ਆ। ਤੇ ਕਿਉਂਕਿ ਇਹਨਾਂ ਨੇ ਵੀ ਥੋੜੇ ਦਿਨ ਪਹਿਲਾਂ ਕਹਿ ਦਿੱਤਾ ਸੀਗਾ ਕਿ ਮੈਂ ਅਮਰਿੰਦਰ ਸਿੰਘ ਦੇ ਨਾਲ ਖਲੋਤੀ ਆ, ਤਾਂ ਨੋਟਿਸ ਜਾਰੀ ਕਰਕੇ ਇਹੀ ਪੁੱਛਿਆ ਗਿਆ ਕਿ ਮਾੜਾ ਜਿਹਾ ਕਲੀਅਰ ਕਰੋ ਜੀ ਤੁਸੀਂ ਕਿਹਦੇ ਨਾਲ ਖਲੋਤੇ ਹੋ। ਤਾਂ ਖੈਰ ਲੱਗ ਜਾਏਗਾ ਪਤਾ ਜਿਹੜੇ ਅਮਰਿੰਦਰ ਸਿੰਘ ਦੀ ਸੁਪਤਨੀ ਹੈ ਬੀਬੀ ਪ੍ਰਨੀਤ ਕੌਰ, ਉਹ ਕੀ ਜਵਾਬ ਦਿੰਦੀ ਆ। ਪਰ ਗੱਲ ਇਹ ਆ ਕਿ ਅੰਦਰ ਖਾਤੇ ਹੁਣ ਕਾਂਗਰਸ ਦੇ ਵਿੱਚ ਵੀ ਇੱਕ ਹਲਚਲ ਜੀ ਤੇ ਹੈਗੀ ਆ, ਕਿਉਂਕਿ ਇੱਕ ਕਿਸਾਨੀ ਵਾਲੇ ਮੁੱਦੇ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਖੂਨੀ ਮੋੜ ਆਇਆ ਦਾ ਪਤਾ ਨਹੀਂ ਕੀ ਹੋਏਗਾ। ਦੂਜੀ ਚੀਜ਼ ਇਹ ਆ ਕਿ ਜੋ ਇਸ ਵੇਲੇ ਹਾਲਾਤ ਨੇ, ਕਾਂਗਰਸ ਦੇ ਬਹੁਤ ਸਾਰੇ ਬੰਦੇ ਜਿਹੜੇ ਆ ਨਾ, ਉਹ ਕਹਿ ਲਓ ਕਿ ਇਸ ਝਾਕ ਦੇ ਵਿੱਚ ਹੀ ਆ ਕਿ ਸ਼ਾਇਦ ਦੁਬਾਰਾ ਦਾ ਲੱਗ ਜਾਏਗਾ ਜਾਂ ਟਿਕਟ ਨੂੰ ਹੱਥ ਪੈ ਜਾਏਗਾ। ਤਾਂ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਕਾਂਗਰਸ ਦੇ ਵਿੱਚੋਂ ਨਿਕਲਣਗੇ, ਮਤਲਬ ਕਿ ਰਿਵੋਲਟ ਜਿਹੜਾ ਹੈ ਉਹ ਹੋ ਸਕਦਾ ਹੈ। ਸੋ ਇਸ ਕਰਕੇ ਅਮਰਿੰਦਰ ਸਿੰਘ ਦੇ ਨਾਲ ਪਹਿਲਾਂ ਹੀ ਉਹ ਦੋ ਹੱਥ ਕਰ ਲੈਣਾ ਚਾਹੁੰਦੇ ਆ ਕਿ ਇੱਕ ਵਾਰੀ ਇੱਕ ਲੀਕ ਖਿੱਚੀ ਜਾਵੇ। ਬਾਕੀ ਦੇਖੋ ਕਾਰਨ ਦੱਸੋ, ਨੋਟਿਸ ਇਹਨਾਂ ਨੂੰ ਇੱਕ ਹੋਰ ਟਾਈਪ ਕਰ ਲੈਣਾ ਚਾਹੀਦਾ। ਮੈਂ ਦੱਸਦਾ ਕਿ ਕਿਹਨੂੰ ਨੋਟਿਸ ਭੇਜਣਾ ਚਾਹੀਦਾ ਜੀ। ਇੱਕ ਹੋਰ ਟਾਈਪ ਕਰ ਲੈਣ, ਟਾਈਪਰਾਈਟਰ ਤੋਂ ਉੱਠਣਾ ਨਹੀਂ ਚਾਹੀਦਾ, ਤੜੇ ਰਹਿਣਾ ਚਾਹੀਦਾ ਐਂਡ ਡਟੇ ਰਹਿਣਾ ਚਾਹੀਦਾ, ਕਿਉਂਕਿ ਅੱਜ ਇਹਨਾਂ ਦੇ ਜਿਹੜੇ ਵਿਧਾਇਕ ਆ ਨਵਾਂ ਸ਼ਹਿਰ ਤੋਂ ਅੰਗਦ ਸੈਣੀ, ਅੰਗਦ ਸੈਣੀ ਦੀ ਸੁਪਤਨੀ ਜਿਹੜੀ ਖੁਦ ਐਮਐਲਏ ਆ ਯੂਪੀ ਦੇ ਵਿੱਚ, ਅਦਿੱਤੀ ਸਿੰਘ, ਉਹ ਭਾਜਪਾ ਜੁਆਇਨ ਕਰ ਦਿੱਤਾ। ਤੇ ਹੁਣ ਇਧਰੋਂ ਘਰ ਵਾਲੀ ਨੂੰ ਪੁੱਛਿਆ ਜਾ ਰਿਹਾ, ਔਰ ਘਰ ਵਾਲੀ ਨੂੰ ਵੀ ਪੁੱਛ ਲਓ ਕਿ ਅੰਗਦ ਸੈਣੀ ਜੀ ਤੁਸੀਂ ਘਰ ਵਾਲੀ ਦੇ ਨਾਲ ਹੋ ਇਹ ਆ ਪਾਰਟੀ ਦੇ ਨਾਲ। ਜੀ ਜੀ, ਉਧਰ ਆਮ ਆਦਮੀ ਪਾਰਟੀ ਵਾਲਾ ਤਾਂ ਕਹਿੰਦਾ 25 ਜਾਣੇ ਹੋਰ ਆ, ਸੋ 25-26 ਹੋਰ ਕਾਰਨ ਦੱਸੋ, ਨੋਟਿਸ ਲੱਗਦਾ ਇਹਨਾਂ ਨੂੰ ਲਿਖਣੇ ਨਾ ਪੈ ਜਾਣਾ। ਉਧਰ ਕੇਜਰੀਵਾਲ ਦੀ ਕੋਈ ਗੱਲ ਕਰਦੇ ਜਾਈਏ, ਕਹਿੰਦੇ ਵੀ ਕੇਜਰੀਵਾਲ ਨੇ ਕੀਤੀਆਂ ਸਿਫਤਾਂ ਤੇ ਸਿੱਧੂ ਨੇ ਕੀਤੀ ਲਾਫਾ, ਕੀ ਮਾਜਰਾ ਜੀ ਇਹ ਹੁਣ? हाँ जी, देखो अरविंद केजरीवाल ने एक ने कल काफी ज्यादा मक्खन लाया सीगा नवजोत सिंह सिद्धू ਨੂੰ ਕਿ ਸਿੱਧੂ ਸਾਹਿਬ ਮੁੱਦੇ ਚੁੱਕਦੇ ਆ ਜਨਤਾ ਦੇ, ਮੈਂ ਵਕਾਲਤ ਤੇ ਨਹੀਂ ਕਰਦਾ, ਪਰ ਉਹ ਗੱਲ ਕਰਦੇ ਆ ਜਨਤਾ ਦੀ। ਪਰੰਤੂ ਸਿੱਧੂ ਦੀ ਡਿਕਸ਼ਨਰੀ ਦੇ ਵਿੱਚ ਲਿਹਾਜ਼ ਨਾਂ ਦਾ ਕੋਈ ਸ਼ਬਦ ਨਹੀਂ ਹੈ, ਲਿਹਾਜ਼ ਨਹੀਂ ਕਰਦਾ ਉਹ ਕਿਸੇ ਦਾ। ਤਾਂ ਅੱਜ ਸਵਾਲ ਚੁੱਕੇ ਗਏ ਕੇਜਰੀਵਾਲ ਸਾਹਮਣੇ, ਉਹ ਕਹਿੰਦੇ ਕਿ 26 ਲੱਖ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹੋ, ਇੱਕ ਨੌਕਰੀ ਦੀ 30,000 ਰੁਪਇਆ ਤਨਖਾਹ ਲਾ ਲਓ, 26 ਲੱਖ ਨੌਕਰੀਆਂ ਦੇ ਹਿਸਾਬ ਨਾਲ 93,000 ਕਰੋੜ ਰੁਪਇਆ ਬਣਨਾ ਸਾਹਿਬ, 93,000 ਕਰੋੜ ਰੁਪਇਆ। ਤੇ ਇਸ ਤੋਂ ਬਾਅਦ ਬੀਬੀਆਂ ਨੂੰ ਤੁਸੀਂ ਕਹਿ ਦਿੱਤਾ ਕਿ 1,000 ਰੁਪਇਆ ਮਹੀਨੇ ਦਾ ਪਾਵਾਂਗੇ, 12,000 ਕਰੋੜ ਰੁਪਇਆ ਇਹ ਚਾਹੀਦਾ ਸਾਹਿਬ ਦਾ, ਇਹ ਚਾਹੀਦਾ, ਇਹ ਚਾਹੀਦਾ। ਫਿਰ 2 ਕਿਲੋਵਾਟ ਬਿਜਲੀ ਫ੍ਰੀ ਦੇਣ ਦੀ ਜਿਹੜੀ ਗੱਲ ਕਰ ਰਹੇ ਹੋ, 3600 ਕਰੋੜ ਰੁਪਇਆ ਇਹ ਚਾਹੀਦਾ। ਕੁੱਲ ਮਿਲਾ ਕੇ 1,10,000 ਕਰੋੜ ਰੁਪਇਆ ਬਣਦਾ ਸਾ, ਤੇ ਸਾਡਾ ਬਜਟ 72,000 ਕਰੋੜ ਦਾ ਆ। 38,000 ਕਰੋੜ ਕਿੱਥੋਂ ਲਿਆਣੇ ਨੇ, ਕਿੱਥੋਂ ਲਿਆਣੇ ਆ? ਤਾਂ ਉਹ ਕਹਿੰਦੇ ਕਿ ਮੇਰਾ ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਕਿਵੇਂ ਹੋਇਆ, ਪੰਜਾਬ ਮਾਡਲ ਇਹ ਕਹਿੰਦਾ ਕਿ ਖਜ਼ਾਨਾ ਭਰਨਾ ਕਿੱਦਾਂ ਆ, ਭਰਨਾ ਕਿੱਦਾਂ। ਕੇਜਰੀਵਾਲ ਨੇ ਦਿੱਲੀ 'ਚ ਕੰਮ ਠੀਕ ਕੀਤੇ ਆ, ਇਸੇ ਲਈ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ। ਪਰ ਪੰਜਾਬ ਅਤੇ ਦਿੱਲੀ 'ਚ ਬਹੁਤ ਫਰਕ ਹੈ। ਦਿੱਲੀ ਆਤਮ ਨਿਰਭਰ ਸੂਬਾ ਹੈ, ਪਰ ਪੰਜਾਬ ਸਿਰ 7 ਲੱਖ ਕਰੋੜ ਰੁਪਏ ਦਾ ਕਰਜ਼ਾ। 3 ਲੱਖ ਕਰੋੜ ਤਾਂ ਆਪਾਂ ਸੁਣਿਆ ਵਾ, 7 ਲੱਖ ਕਰੋੜ ਕਿੱਦਾਂ ਹੋ ਗਿਆ ਤਾਂ ਸਿੱਧੂ ਸਾਹਿਬ ਹੀ ਜਾਣਦਾ। ਪਰ ਸਿੱਧੂ ਨੇ ਵੀ ਵਿੱਚ ਕਹਿ ਲਓ ਕਿ ਅਰਵਿੰਦ ਕੇਜਰੀਵਾਲ ਵਾਸਤੇ ਪੋਜ਼ਿਟਿਵ ਗੱਲ ਕਹੀ ਹੈ ਕਿ ਦਿੱਲੀ 'ਚ ਅੱਛਾ ਕੰਮ ਕਰ ਰਹੇ ਹੋ, ਪਰ ਦਿੱਲੀ ਦਿੱਲੀ ਹੈ ਤੇ ਪੰਜਾਬ ਪੰਜਾਬ ਹੈ, ਦੋਵਾਂ 'ਚ ਬਹੁਤ ਫਰਕ ਆ। ਬਾਕੀ ਚਲੋ ਉਹਨਾਂ ਤੇ ਗੱਲ ਤੇ ਰਹੀਏ, ਬਿਲकुल ਵਿਚਾਰ ਨਿਭਾ ਲਿਆ
ਕਿ ਸਿੱਧੂ ਸਾਹਿਬ ਦੀ ਪਾਰਟੀ ਵੀ ਇਹੋ ਕੁਛ ਕਰੀ ਜਾਂਦੀ ਆ, ਅਕਾਲੀ ਵੀ ਇਹੋ ਕੁਛ ਕਰੀ ਜਾਂਦੀ ਆ, ਕੇਜਰੀਵਾਲ ਸਾਹਿਬ ਉਹਦੇ ਹੁਣ ਸਿਰਾ ਹੀ ਲਾਈ ਜਾਂਦੇ ਆ। ਆਖਿਆ ਇਸ ਸਵਾਲ ਦਾ ਜਵਾਬ ਤੇ ਸਾਨੂੰ ਲੱਭਣਾ ਚਾਹੀਦਾ ਹੈ ਨਾ ਕਿ 70,000 ਕਰੋੜ ਰੁਪਈਆ ਤੁਹਾਡਾ ਖਰਚ ਹੈ, 72,000 ਕਰੋੜ ਤੁਹਾਡੀ ਆਮਦਨ ਹੈ, 70,000 ਕਰੋੜ ਖਰਚ ਆਇਆ, ਬਾਕੀ ਪੈਸਾ ਬੋਰੋ ਕਰੋਗੇ, ਰੈਵਨਿਊ ਜਨਰੇਟ ਕਰੋਗੇ, ਕਿੰਨਾ ਕੁ ਕਰ ਲੋਗੇ? 10,000 ਕਰੋੜ, 20,000 ਕਰੋੜ ਮਾਫੀਆ ਬੰਦ ਕਰਕੇ, ਪਹਿਲੀ ਗੱਲ ਹੈ ਛੇਤੀ ਕਿਤੇ ਪੋਸੀਬਲ ਹੀ ਨਹੀਂ ਜੀ ਹੈ। ਇਹੋ ਜਿਹੇ ਹਾਲਾਤ ਨਹੀਂ ਚੱਲਦਾ ਰਿਹਾ, ਤੁਸੀਂ ਦੇਖ ਹੀ ਰਹੇ ਆ। ਜਿਨ੍ਹਾਂ ਨੂੰ ਬੱਸ ਮਾਫੀਆ ਕਿਹਾ ਸੀ, ਟਰਾਂਸਪੋਰਟ ਮਾਫੀਆ ਕਿਹਾ ਸੀ, ਅਗਲੇ ਹਾਈਕੋਰਟ ਚੋਂ ਆ ਗਿਆ ਨਾ, ਰਾਹਤ ਲੈ ਕੇ ਆ ਗਏ। ਸੋ ਇਹ ਚੀਜ਼ਾਂ ਇੰਨੀਆਂ ਈਜ਼ਲੀ ਖਤਮ ਨਹੀਂ ਹੁੰਦੀਆਂ। ਚਲੋ 5-10 ਹਜ਼ਾਰ ਕਰੋੜ ਤੁਸੀਂ ਇੱਧਰ ਉਧਰੋਂ ਕਰ ਵੀ ਲਵੋਗੇ ਸੱਜਿਓ ਖੱਬਿਓ, ਤੇ ਮੈਨੂੰ ਦੱਸੋ ਇਹ ਖੱਪਾ ਕਿਵੇਂ ਪੂਰਿਆ ਜਾਊਗਾ? ਅੱਜ ਦੀ ਤਰੀਕ ਦੇ ਵਿੱਚ ਵੀ ਸਾਡਾ ਫਿਸਕਲ ਡੈਫੀਸਿਟ ਜਿਹੜਾ ਆ ਉਹ ਤਕਰੀਬਨ 24,200 ਕਰੋੜ ਰੁਪਈਆ ਹੈ। ਵਾਓ। ਇਹ ਗੱਲਾਂ ਜਿਹੜੀਆਂ ਇਕਨੋਮੀ ਨਾਲ ਜੁੜੀਆਂ, ਇਹ ਵਾਕਿਆ ਨਵਜੋਤ ਸਿੰਘ ਸਿੱਧੂ ਇੱਕ ਗੱਲ ਚੰਗੀ ਕਰ ਰਿਹਾ, ਮੈਂ ਹਮੇਸ਼ਾ ਚੰਗੀ ਦੀ ਤਾਰੀਫ ਕਰਦਾ ਕਿ ਇਕਨੋਮੀ ਤੇ ਲਿਆ ਰਿਹਾ। ਆਓ ਭਾਈ ਇਕਨੋਮੀ ਤੇ ਡਿਸਕਸ਼ਨ ਕਰੀਏ। ਸੋ ਇਹ ਬਹੁਤ ਵਧੀਆ, ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਹੈ, ਕਿਉਂਕਿ ਸਿੱਧੂ ਦੀ ਆਲੋਚਨਾ ਮੈਂ ਇਸੇ ਕਰਕੇ ਅੱਗੇ ਕੀਤੀ ਸੀ ਕਿ ਜਜ਼ਬਾਤੀ ਪੱਤਾ ਖੇਡ ਰਿਹਾ, ਪਰ ਇਸ ਗੱਲ ਦਾ ਵੀ ਮੈਨੂੰ ਪਤਾ ਸੀ ਕਿ ਜਜ਼ਬਾਤੀ ਪੱਤਾ ਕਿਉਂ ਖੇਡ ਰਿਹਾ। ਜਜ਼ਬਾਤੀ ਪੱਤਾ ਖੇਡ ਕੇ ਪਹਿਲਾਂ ਸਮਰਥਨ ਹਾਸਲ ਕੀਤਾ, ਫਿਰ ਸਟਰੈਂਥ ਹਾਸਲ ਕੀਤੀ, ਔਰ ਹੁਣ ਇੱਕ ਫਲੋ ਹਾਸਲ ਕਰ ਰਿਹਾ ਕਿ ਅਸਲ ਮੁੱਦਿਆਂ ਤੇ ਹੌਲੀ ਹੌਲੀ ਰਾਜਨੀਤੀ ਨੂੰ ਲਿਆ ਰਿਹਾ। ਬਾਕੀ ਮਨਸ਼ਾ ਉਹਦੀ ਕੀ ਆ, ਭਾਵਨਾ ਉਹਦੀ ਕੀ ਆ, ਆਕਾਂਖਿਆ ਉਹਦੀ ਕੀ ਆ, ਉਹਦੀ ਕੋਈ ਗਾਰੰਟੀ ਨਹੀਂ। ਪਰ ਇਕਨੋਮੀ ਹਰ ਹਾਲ ਦੇ ਵਿੱਚ, ਜਿਵੇਂ ਤੁਹਾਡੇ ਇੱਧਰ ਆਪਾਂ ਦੇਖਦੇ ਹਾਂ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੇ ਆ ਤਾਂ ਇਕਨੋਮੀ ਇੱਕ ਮੁੱਦਾ ਹੁੰਦੀ ਹੈ, ਤਾਂ ਉਹ ਬਿਲਕੁਲ ਇੱਕ ਕਹਿ ਲਓ ਕਿ ਸੈਂਟਰਲ ਮੁੱਦਾ ਜਿਹੜਾ ਹੋਣਾ ਚਾਹੀਦਾ। ਹਾਲਾਂਕਿ ਮੈਂ ਦੂਸਰੇ ਮੁੱਦਿਆਂ ਨੂੰ ਇਹ ਨਹੀਂ ਕਹਿੰਦਾ ਕਿ ਰੱਦ ਕਰ ਰਹੇ, ਦੂਸਰੇ ਮੁੱਦੇ ਵੀ ਜੀਵੰਤ ਹੋਣੇ ਚਾਹੀਦੇ ਆ, ਉਹਨਾਂ ਤੇ ਐਕਸ਼ਨ ਹੋਣੇ ਚਾਹੀਦੇ ਆ, ਪਰ ਇਕਨੋਮੀ ਕਿਉਂਕਿ ਉੱਥੋਂ ਹੀ ਸਾਡੇ ਸਮਾਜ ਨੇ, ਉੱਥੋਂ ਹੀ ਸਾਡੇ ਸਟੇਟ ਨੇ ਤਰੱਕੀ ਹਾਸਲ ਕਰਨੀ ਆ, ਉਹ ਬਹੁਤ ਜ਼ਰੂਰੀ ਆ। ਪਰ ਜੇ ਆਪਾਂ ਦੇਖੀਏ ਇੱਕ ਦੁਖਦ ਪਹਿਲੂ ਆ ਕਿ ਅਰਵਿੰਦ ਕੇਜਰੀਵਾਲ ਵਰਗਾ ਵੀ ਜਿਹੜਾ ਬਹੁਤ ਹੰਢਿਆ ਨਿਪੁੰਨ ਸਿਆਸਤਦਾਨ ਆ, ਉਹ ਵੀ ਇਕਨੋਮੀ ਤੋਂ ਬਾਈਪਾਸ ਜਾਈ ਲੰਘ ਜਾਂਦਾ ਜਦੋਂ ਵਿਜ਼ਨ ਦੀ ਗੱਲ ਕੀਤੀ ਜਾਂਦੀ ਆ। ਬਸ ਇਹੀ ਆ ਕਿ ਅਸੀਂ ਕਰਪਸ਼ਨ ਬੰਦ ਕਰ ਦਿਆਂਗੇ, ਅਸੀਂ ਮਾਫੀਆ ਖਤਮ ਕਰ ਦਿਆਂਗੇ, ਬਸ ਇਸ ਤੋਂ ਅੱਗੇ ਨਹੀਂ ਜਾਇਆ ਜਾਂਦਾ। ਜਦਕਿ ਬੜੀ ਮੇਰੇ ਖਿਆਲ ਦੇ ਨਾਲ ਇੱਕ ਫਲਾਦਾਰ ਚਰਚਾ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ। ਜੀ ਜੀ ਬਿਲਕੁਲ। ਸੋ ਇਹ ਬਹੁਤ ਵੱਡਾ ਜਿਹੜਾ ਮੁੱਦੇ ਆ, ਬਹੁਤ ਵੱਡੇ ਚਰਚਾ ਇਸ ਦੇ ਉੱਤੇ ਚਾਹੀਦੀ ਆ। ਅਗਲੀ ਮਾਫੀਏ ਦੀ ਇਹਨਾਂ ਨੇ ਤੁਸੀਂ ਗੱਲ ਕੀਤੀ ਆ, ਕੇਬਲ ਵਾਲਿਆਂ ਦੇ ਦਿਵਾਲੇ ਜਿਹੜੇ ਆ, ਚੰਨੀ ਕਹਿੰਦੇ ਸੀ ਮੈਂ ਹੋਣ ਵਾਲਾ ਆ ਅਗਲੀ ਵਾਰੀ, ਤੇ ਹੁਣ ਕੇਬਲ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਆ। ਇਹ ਉਸੇ ਡਰ ਤੋਂ ਆ ਜਾਂ ਕੋਈ ਵੱਖਰਾ ਮਾਜਰਾ ਹੈ ਜੀ? ਹਾਂਜੀ, ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਅੱਜ ਤੋਂ ਜਿਵੇਂ ਰੇਤਾ ਕਰ ਦਿੱਤੀ ਸੀ ਨਾ ਸਸਤੀ, ਲਓ ਭਾਈ 5 ਰੁਪਏ ਤੋਂ ਵੱਧ ਤੁਹਾਨੂੰ ਹੁਣ ਰੇਤਾ ਜਿਹੜੀ ਉਹ ਮਹਿੰਗੀ ਨਹੀਂ ਮਿਲੂਗੀ। ਤੇ ਏਦਾਂ ਹੀ ਇਹਨਾਂ ਨੇ ਕਹਿ ਦਿੱਤਾ ਕਿ ਹੁਣ ਜਿਹੜੇ ਕੇਬਲ ਆਪਰੇਟਰ ਆ 100 ਰੁਪਏ ਤੋਂ ਵੱਧ ਨਹੀਂ ਲੈ ਸਕਦੇ। ਭਾਈ ਗੱਲ ਇਹ ਆ ਕਿ ਚਰਨਜੀਤ ਸਿੰਘ ਚੰਨੀ ਤੇ ਮੈਨੂੰ ਲੱਗਦਾ ਜ਼ਿਆਦਾ ਹੀ ਉਤਸ਼ਾਹ ਦੇ ਵਿੱਚ ਆ ਗਏ ਆ, ਬਸ ਉਹ ਕਹਿੰਦੇ ਆ ਕਿ ਚੱਕ ਦਿਓ ਕੰਮ ਚੱਕ ਦਿਓ। ਹੁਣ ਇਹਨਾਂ ਨੇ ਜੋ ਕੇਬਲ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ, ਇਹਨਾਂ ਨੇ ਕਿਹਾ ਕਿ ਸਾਡਾ ਧੰਦਾ ਚੌਪਟ ਹੋਇਆ ਪਿਆ, ਅਸੀਂ ਤੇ ਡੁੱਬਣ ਦੇ ਕਗਾਰ ਤੇ ਆ। ਉਹਨਾਂ ਨੇ ਬਕਾਇਦਾ ਬਾਇਓਡਾਟਾ ਵੀ ਸਾਰਾ ਜਿਹੜਾ ਉਹ ਆਪੋ ਆਪਣੇ ਬੰਦਿਆਂ ਦਾ ਦਿੱਤਾ ਵਾ ਕਿ ਕੁੱਲ ਕਿੰਨੇ ਆ, ਸਾਰੇ ਫੈਕਟ ਫਿਗਰ ਉਹਨਾਂ ਨੇ ਵਿਚਾਲੇ ਰੱਖੀ ਹੋ। ਜੇ ਤੁਸੀਂ ਸੁਣਨੇ ਚਾਹੋ ਤੇ ਮੈਂ ਦੱਸ ਵੀ ਦਿੰਦਾ, ਨੋਟ ਨੇ ਕਿ 17 ਲੱਖ ਦੇ ਕਰੀਬ ਕਹਿੰਦੇ ਕਿ ਕੇਬਲ ਕਨੈਕਸ਼ਨ ਨੇ, 5,000 ਤੋਂ ਵੱਧ ਵੱਡੇ ਛੋਟੇ ਕੇਬਲ ਕਾਰੋਬਾਰੀ ਨੇ, ਤੇ ਸਿੱਧੇ ਰੂਪ ਦੇ ਵਿੱਚ ਲੱਖਾਂ ਲੋਕ ਜਿਹੜੇ ਇਹਦੇ ਨਾਲ ਜੁੜੇ ਆ। ਉਹ ਕਹਿੰਦੇ ਆ ਕਿ ਗੱਲ ਇਹ ਆ ਕਿ ਜਿਹਦੇ ਕੋਲ 300 ਕਨੈਕਸ਼ਨ ਹੁੰਦੇ ਆ ਨਾ, ਉਹਨੂੰ ਮਸਾ 10,000 ਤੋਂ 15,000 ਰੁਪਏ ਦੀ ਬਚਤ ਹੁੰਦੀ ਆ ਮਹੀਨੇ ਦੀ, ਖਰਚੇ ਬੱਚੇ ਮਸਾ ਚੱਲਦੇ। ਚਲੋ ਵੱਡੇ ਕਾਰੋਬਾਰੀ ਜਿਹੜੇ ਆ ਉਹ ਤੇ ਬਚਾ ਲੈਂਦੇ ਹੋਣਗੇ। ਦੂਜੀ ਗੱਲ ਜਿਹੜੀ ਇਸ ਮਾਮਲੇ 'ਚ ਨਿਕਲ ਕੇ ਆ ਰਹੀ ਹੈ, ਉਹ ਕਹਿੰਦੇ ਕਿ ਤੁਸੀਂ ਨੋਟੀਫਿਕੇਸ਼ਨ ਜਾਰੀ ਕਰੋ ਨਾ, ਨੋਟੀਫਿਕੇਸ਼ਨ ਜਾਰੀ ਕਰ ਦਿਓ, ਫਿਰ ਅਸੀਂ ਦੇਖਦੇ ਹਾਂ ਅੱਗੇ ਕੀ ਕਰਨਾ। ਦੇਖੋ ਗੱਲ ਇਹ ਆ ਕਿ ਮੈਂ ਕਹਿੰਦਾ ਕਿ ਇੰਨੀਆਂ ਵੀ ਵਾਹ 'ਚ ਤਲਵਾਰਾਂ ਨਹੀਂ ਮਾਰਨੀਆਂ ਚਾਹੀਦੀਆਂ। ਪਹਿਲੀ ਗੱਲ ਇਹ ਆ ਕਿ ਦੇਖੋ ਜਿਹੜੇ ਹੁੰਦੇ ਆ ਨਾ ਚੈਨਲਾਂ ਵਾਲੇ ਰੇਟ, ਤੁਸੀਂ ਮੈਨੂੰ ਦੱਸੋ ਰਾਜਕਰਨਵੀਰ ਸਿੰਘ ਜੀ ਕਿ ਇਹ ਕਿਵੇਂ ਇੱਕ ਸੂਬਾ ਸਰਕਾਰ ਤੈਅ ਕਰ ਸਕਦੀ ਹੈ? ਮੈਨੂੰ ਅਧਿਕਾਰ ਖੇਤਰ ਦੱਸ ਦਿਓ, ਜੁਰਿਸਡਿਕਸ਼ਨ ਹੈ ਨਹੀਂ ਹੈ। ਜਿੰਨਾ ਕੁ ਮੈਂ ਸਮਝਦਾ ਇਸ ਦੇਸ਼ ਦੇ ਵਿਧੀ ਵਿਧਾਨ ਨੂੰ,
ਬਈ ਇਹ ਕੰਮ ਹੈਗਾ ਟਰਾਈ ਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਟਰਾਈ ਨੇ ਹੀ ਫੈਸਲਾ ਕੀਤਾ ਸੀਗਾ ਨਾ। ਜਿਵੇਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ ਕਿ ਜਿੱਦਾਂ ਸਾਡੇ ਇੱਥੇ 200 ਜਿਹੜਾ ਫ੍ਰੀ ਚੈਨਲ ਦਿੱਤਾ ਜਾਂਦਾ ਹੈ, ਤਾਂ ਉਹਦੀ ਕਾਸਟ ਉਹਨਾਂ ਨੇ ਮੁਕਰਰ ਕੀਤੀ ਆ ਮੇਰੇ ਖਿਆਲ ਦੇ ਨਾਲ 100-150 ਰੁਪਇਆ ਮਹੀਨਾ ਜਿਹੜਾ ਉਹ ਵਸੂਲਿਆ ਜਾਂਦਾ। ਉਹਦੇ ਤੇ GST ਪਾ ਕੇ 154 ਰੁਪਏ ਬਣਦਾ, ਮਿਨੀਮਮ 154 ਰੁਪਏ ਆ ਟਰਾਈ ਦੇ। ਉਸ ਤੋਂ ਘੱਟ ਹੈ ਹੀ ਨਹੀਂ। ਉਹ ਵੀ ਮੁਫਤ ਚੈਨਲਾਂ ਵਾਲਾ ਪੈਕ ਲਓਗੇ ਜੇ ਮੰਨ ਲਓ ਹੋਰ ਐਡ ਕਰਦੇ ਜਾਓਗੇ, ਕਿਉਂਕਿ ਟਰਾਈ ਨੇ ਖੁੱਲਾ ਕਰ ਦਿੱਤਾ ਨਾ ਕੰਮ ਕਿ ਤੁਸੀਂ ਜਿਹੜੇ ਮਰਜ਼ੀ ਚੈਨਲ ਸਿਲੈਕਟ ਕਰੋ, ਆਪਣਾ ਪੈਕ ਬਣਾਓ, ਉਸ ਹਿਸਾਬ ਨਾਲ ਰੇਟ ਨੇ ਚੈਨਲਾਂ ਦੇ, ਉਸ ਹਿਸਾਬ ਨਾਲ ਤੁਹਾਡਾ ਪੈਕ ਬਣ ਜਾਏਗਾ, ਗੱਲ ਖਤਮ ਹੈ। ਉਹ ਕਹਿੰਦੇ ਕਿ 154 ਰੁਪਏ ਬਣਦਾ ਹੈ, ਸਿੱਧਾ ਹਿਸਾਬ 154 ਰੁਪਏ ਬਣਦਾ ਹੈ। ਤੇ ਗੱਲ ਇਹ ਹੈ ਕਿ ਉਹਦੇ ਚੋਂ ਤੁਸੀਂ ਏਦਾਂ ਕਰੋ, ਜਿਹੜਾ ਤੁਹਾਡਾ ਮਤਲਬ ਕਿ 14% ਹੈਗਾ ਸਟੇਟ ਦਾ GST, ਉਹ ਤੁਸੀਂ ਖਤਮ ਕਰ ਦਿਓਗੇ ਕਿ ਅਸੀਂ GST ਨਹੀਂ ਲੈਂਦੇ। ਪਰੰਤੂ ਦੂਸਰਾ ਜਿਹੜਾ ਟਰਾਈ ਦਾ ਮੁਕਰਰ ਕੀਤਾ ਹੋਇਆ ਰੇਟ ਹੈ, ਤੁਸੀਂ ਉਹਨੂੰ ਕਿਵੇਂ ਬਦਲ ਸਕਦੇ? ਇਹ ਬੜਾ ਵੱਡਾ ਸਵਾਲ ਆ, ਕਿਉਂਕਿ ਗੱਲਾਂ ਜਦੋਂ ਹੁੰਦੀਆਂ ਨਾ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਕਿ ਰਾਜਾ ਵੜਿੰਗ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ। ਹੁਣ ਇਹਨਾਂ ਨੂੰ ਜਵਾਬ ਦੇਣਾ ਔਖਾ ਹੈ ਹਾਈ ਕੋਰਟ ਦੇ ਵਿੱਚ ਕਿ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਪਰਮਿਟ ਕੈਂਸਲ? ਕਿਸੇ ਕਾਰੋਬਾਰੀ ਨੂੰ ਨੋਟਿਸ ਦਿੱਤੇ ਤੋਂ ਬਗੈਰ ਤੁਸੀਂ ਪਰਮਿਟ ਕਿੱਦਾਂ ਕੈਂਸਲ ਕਰ ਸਕਦੇ ਹੋ? ਔਰ ਐਕਟ ਦੇ ਵਿੱਚ ਪਰਮਿਟ ਕੈਂਸਲ ਕਰਨ ਦਾ ਤਾਂ ਲਿਖਿਆ ਹੋਇਆ, ਫਿਰ ਉਹਨਾਂ ਪਰਮਿਟਾਂ ਨੂੰ ਬਹਾਲ ਕਰਨ ਦਾ ਕਹਿੰਦੇ ਲਿਖਿਆ ਕਿਤੇ ਨਹੀਂ ਹੈ, ਪਰ ਹਾਈ ਕੋਰਟ ਨੇ ਕਿਹਾ ਕਿ ਨਹੀਂ ਬਹਾਲ ਕਰੋ। ਹੁਣ ਤੁਹਾਡੇ ਕੋਲ ਉਸ ਗੱਲ ਦਾ ਜਵਾਬ ਹੀ ਨਹੀਂ ਹੈਗਾ। ਸੋ ਇਹ ਚੀਜ਼ਾਂ ਨੇ, ਲੋਕ ਤਾੜੀਆਂ ਮਾਰਦੇ ਨੇ ਅਕਸਰ ਵੀ ਇਹੋ ਜਿਹੇ ਫੈਸਲੇ ਤੇ, ਪਰ ਸੱਚ ਇਹ ਆ ਕਿ ਤੁਸੀਂ ਅੱਜ ਵੀ ਦੇਖੋ, ਮੈਂ ਤੁਹਾਨੂੰ ਇੱਕ ਹੋਰ ਫੈਕਟ ਦੱਸਦਾ ਜੋ ਇਹ ਫੈਸਲੇ ਲੈ ਰਹੇ ਆ ਚਰਨਜੀਤ ਸਿੰਘ ਚੰਨੀ। ਤੁਹਾਨੂੰ ਯਾਦ ਹੋਏਗਾ ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ, ਚਲੋ ਰੌਲਾ ਪਾਉਣ ਨੂੰ ਸ਼ੇਰ ਨੇ, ਇਹਨਾਂ ਨੇ ਰੌਲਾ ਪਾਇਆ ਕਿ ਜਿਹੜੀ 3 ਰੁਪਏ ਬਿਜਲੀ ਸਸਤੀ ਦਾ ਐਲਾਨ ਕੀਤਾ ਸੀ ਇਹਨੇ ਅਕਤੂਬਰ ਦੇ ਆਖਰ ਦੇ ਵਿੱਚ, ਉਹ ਹਜੇ ਤੱਕ ਇਹਨਾਂ ਨੇ ਐਗਜ਼ੀਕਿਊਟ ਨਹੀਂ ਕੀਤਾ। ਕੱਲ ਸ਼ਾਮੀ ਦੇਰ ਸ਼ਾਮੀ ਪਾਵਰਕਾਮ ਨੇ ਨੋਟੀਫਾਈਡ ਕੀਤਾ ਉਹ ਫੈਸਲਾ। ਹਿਸਾਬ ਲਾ ਲਓ 1 ਮਹੀਨੇ ਬਾਅਦ ਨੋਟੀਫਾਈਡ ਹੋਇਆ। ਤਾਂ ਹੁਣ ਜੇ ਤੁਸੀਂ ਦੇਖੋਗੇ 12 ਕੈਬਨਿਟ ਮੀਟਿੰਗਾਂ ਹੋਈਆਂ ਹੁਣ ਤੱਕ ਚੰਨੀ ਨੋਰਮਲ ਦੀਆਂ, 85 ਫੈਸਲੇ ਹੋਏ ਆ, ਸਿਰਫ 8 ਹੀ ਨੋਟੀਫਾਈਡ ਹੋ ਕੇ ਲਾਗੂ ਹੋਏ ਆ, ਬਾਕੀ 77 ਜਿਹੜੇ ਆ ਉਹ ਹਵਾ 'ਚ ਹੀ ਲਟਕਦੇ ਪਏ। ਮਤਲਬ ਕਿ ਐਲਾਨ ਕਰਕੇ ਖੁਸ਼ ਕਰ ਦਿੱਤਾ, ਫਿਰ ਗਾਹ ਨਿਕਲ ਕੇ ਐਲਾਨ ਕਰ ਦਿੱਤਾ, ਫਿਰ ਖੁਸ਼ ਕਰ ਦਿੱਤਾ। ਉਹਨਾਂ ਮੁੱਦਿਆਂ ਨੂੰ ਅਮਲ 'ਚ ਨਹੀਂ ਲਿਆਂਦਾ ਜਾਂਦਾ ਜਿਹੜੇ ਮੁੱਦੇ ਇਹ ਚੁੱਕ ਕੇ ਕਹਿੰਦੇ ਆ ਕਿ ਘਰ ਘਰ ਚੱਲਦੀ ਗੱਲ ਤੇ ਚੰਨੀ ਕਰਦਾ ਜੇ ਮਸਲੇ ਹੱਲ ਉਹ ਪ੍ਰਚਾਰ 'ਚ ਹੁੰਦੇ ਨਜ਼ਰ ਆਉਂਦੇ ਆ, ਪਰ ਅਮਲ ਦੇ ਵਿੱਚ ਨਜ਼ਰ ਨਹੀਂ ਆਉਂਦੇ ਜੀ। ਇਹ ਮਿਲਾਦਾ ਜ਼ਿਆਦਾ ਭਾਵਨਾਵਾਂ 'ਚ ਸਿੱਧੂ ਨਾਲੋਂ ਵੀ ਜ਼ਿਆਦਾ ਬਹਿ ਕੇ ਜਿਹੜੇ ਐਲਾਨ ਮੈਨੂੰ ਲੱਗਦਾ ਜਜ਼ਬਾਤੀ ਹੋ ਗਿਆ ਚੰਨੀ। ਜੀ ਇਹਨਾਂ ਦੀ ਉਹੀ ਆਪਾਂ ਅਗਲੀ ਗੱਲ ਕਰ ਲਈਏ। ਚੰਨੀ ਹੁਣਾਂ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਦਿੱਤੀ ਗਈ ਰਾਹਤ। ਹਾਂਜੀ ਦੇਖੋ, ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਏ ਸਨ। ਪੰਜਾਬੀ ਯੂਨੀਵਰਸਿਟੀ ਤੁਹਾਨੂੰ ਪਤਾ ਕਿ ਸੰਕਟ ਦੇ ਦੌਰ ਚੋਂ ਗੁਜ਼ਰ ਰਹੀ ਹੈ, ਔਰ ਐਸਾ ਵੇਲਾ ਹੈ ਕਿ ਆਪਾਂ ਸੋਚ ਰਹੇ ਸੀਗੇ ਕਿ ਇਹਦੀ ਤਾਂ ਹੋਂਦ ਵਿਚਾਰੀ ਦੀ ਹੁਣ ਸ਼ਾਇਦ ਕੁਝ ਕੁ ਮਹੀਨੇ ਹੋਏਗੀ ਜਾਂ ਕੁਝ ਸਾਲ ਕਹਿ ਲਓ। ਤਾਂ ਇੱਕ ਤੇ ਇਹ ਹੈ ਕਿ ਫਾਈਨੈਂਸ਼ੀਅਲੀ ਬਹੁਤ ਵੱਡਾ ਕ੍ਰਾਈਸਿਸ ਹੈ ਯੂਨੀਵਰਸਿਟੀ ਤੇ। ਇਸ ਤੋਂ ਇਲਾਵਾ ਗੜਬੜ ਝਾਲੇ ਹੋ ਗਏ, ਵਿੱਚ ਘੁਟਾਲੇ ਹੋ ਗਏ, ਰੱਜ ਕੇ ਇਸ ਯੂਨੀਵਰਸਿਟੀ ਨੂੰ ਕਹਿ ਲਓ ਕਿ ਜਿਹੜੇ ਇਸੇ ਯੂਨੀਵਰਸਿਟੀ ਦੇ ਪਹਿਰੇਦਾਰ ਸੀ, ਜਿਹੜੇ ਇੱਥੋਂ ਹੀ ਰੋਟੀ ਖਾਂਦੇ ਸਨ, ਉਹਨਾਂ ਦੇ ਵਿੱਚੋਂ ਕੁਛ ਨੇ ਬਹੁਤ ਰੱਜ ਕੇ ਕਹਿ ਲਓ ਕਿ ਲੁੱਟ ਖਸੁੱਟ ਚਾਲੂ ਕੀਤੀ ਆ। ਤਾਂ ਖੈਰ ਚਲੋ ਇਹਨਾਂ ਨੇ ਹੁਣ ਇੱਕ ਤਹਾਈਆ ਚੰਗਾ ਕੀਤਾ ਹੈ, ਕਿਸੇ ਪਾਸੇ ਆਪਾਂ ਇਹਨਾਂ ਨੂੰ ਚੰਗਾ ਵੀ ਕਹੀਏ, ਪਰ ਉਹ ਅਮਲ ਜ਼ਰੂਰ ਹੋਣਾ ਚਾਹੀਦਾ। ਇਹ ਕਹਿੰਦੇ ਆ ਕਿ ਇੱਕ ਤੇ ਇਹ ਆ ਕਿ ਜਿਹੜਾ ਇਹਨਾਂ ਦਾ ਸਾਰਾ ਹੈਗਾ ਵਾ, ਮਤਲਬ ਕਿ ਜੋ ਵੀ ਬੋਝ ਆ, ਆਰਥਿਕ ਬੋਝ ਆ, ਉਹ ਸਾਰਾ ਪੰਜਾਬ ਸਰਕਾਰ ਉੱਠ ਲਵੇਗੀ। 150 ਕਰੋੜ ਰੁਪਏ ਦਾ ਕਰਜ਼ਾ ਹੀ ਹੈ ਹਿਸਾਬ ਨਾਲ। ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਕਿ ਬਹੁਤ ਤਗੜਾ ਫਾਈਨੈਂਸ਼ੀਅਲੀ ਇਹਨਾਂ ਦਾ ਕ੍ਰਾਈਸਿਸ ਸੀਗਾ, ਤਾਂ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਜਿਹੜੀ ਹੈ ਉਹ ਆਪ ਉੱਟੇਗੀ, ਤੇ 10 ਕਰੋੜ ਰੁਪਏ ਜਿਹੜਾ ਪਰ ਮਹੀਨੇ ਦੀ ਗ੍ਰਾਂਟ ਦਾ ਪੈਸਾ ਜਾਂਦਾ ਉਹ ਡਬਲ ਕਰ ਦਿੱਤਾ ਗਿਆ, ਮਤਲਬ ਕਿ 20 ਕਰੋੜ ਕਰ ਦਿੱਤਾ ਗਿਆ। ਤੇ ਇਹਦੇ ਵਿੱਚ ਹੁਣ ਦੇਖੋ, ਇੱਕ ਵਾਰੀ ਤਾਂ ਆਪਾਂ ਕਹ ਲਈਏ ਕਿ ਖੁਸ਼ੀ ਦੀ ਲਹਿਰ ਹੈ, ਕਿਉਂਕਿ ਯੂਨੀਵਰਸਿਟੀ ਡੁੱਬਣ ਦੇ ਨਾਲ ਤੁਹਾਨੂੰ ਪਤਾ ਹੀ ਆ ਉੱਥੇ ਦਾ ਇੱਕ ਇਤਿਹਾਸ ਵੀ ਡੁੱਬ ਜਾਣਾ ਸੀਗਾ। ਕਿੰਨੇ ਪ੍ਰੋਫੈਸਰ, ਕਿੰਨੇ
ਅਧਿਆਪਕ ਜਾਂ ਕਿੰਨੇ ਬੱਚੇ ਗਰੀਬ ਘਰਾਂ ਦੇ ਜਿਹੜੇ ਆ ਕੇ ਇੱਥੇ ਹਾਇਰ ਐਜੂਕੇਸ਼ਨ ਹਾਸਲ ਕਰਦੇ ਆ, ਸਾਰਿਆਂ ਦੇ ਸੁਪਨੇ ਟੁੱਟ ਜਾਣੇ ਸੀਗੇ, ਰੋਟੀ ਦਾ ਸੰਕਟ ਪੈਦਾ ਹੋ ਜਾਣਾ ਸੀਗਾ। ਏਦਾਂ ਕੀਤਾ ਤਾਂ ਵਧੀਆ, ਜੇਕਰ ਇਹਨੂੰ ਅਮਲ 'ਚ ਲਿਆਂਦਾ ਜਾਂਦਾ ਜਲਦ ਤੋਂ ਜਲਦ। ਪਰੰਤੂ ਅੱਜ ਕੁਛ ਕਹਿ ਲਓ ਕਿ ਇਸ ਦੌਰੇ ਦੇ ਵਿੱਚ ਹੋਰ ਵੀ ਘਟਨਾਕ੍ਰਮ ਵਾਪਰੇ ਆ। ਸਵੇਰੇ ਖਬਰ ਆਈ ਕਿ ਲੱਖਾ ਸਿਧਾਣਾ ਆਪਣੇ ਸਾਥੀਆਂ ਨਾਲ ਯੂਨੀਵਰਸਿਟੀ ਗਿਆ ਸੀਗਾ, ਉੱਥੇ ਉਹਨੂੰ ਵੀ ਡਿਟੇਨ ਕਰ ਲਿਆ ਗਿਆ। ਫਿਰ ਜੀ ਬੇਰੁਜ਼ਗਾਰ ਅਧਿਆਪਕ ਆਏ, ਉਹਨਾਂ ਨਾਲ ਵੀ ਬਹੁਤ ਖਿੱਚ ਧੂ ਕੀਤੀ ਗਈ। ਵੈਸੇ ਕਮਾਲ ਦੀ ਗੱਲ ਆ ਕਿ ਚੰਨੀ ਕਰਦਾ ਮਸਲੇ ਹੱਲ, ਤੇ ਇਹਨਾਂ ਦੇ ਸਿੱਖਿਆ ਮੰਤਰੀ ਦੇ ਘਰ ਦੇ ਗਾੜੀ ਅੱਜ ਘਰ ਦੇ ਅੱਗੇ ਬੇਰੁਜ਼ਗਾਰ ਅਧਿਆਪਕ ਆ ਜਿਹੜੇ, ਮੇਰੇ ਖਿਆਲ ਦੇ ਨਾਲ ਉਹਨਾਂ ਦੇ ਉੱਤੇ ਫਿਰ ਇੱਕ ਵਾਰੀ ਕਾਫੀ ਜ਼ਿਆਦਾ ਪੁਲਸੀਆ ਜ਼ਬਰ ਹੋਇਆ। ਤੇ ਇੱਥੇ ਵੀ ਜੇ ਤੁਸੀਂ ਦੇਖੋਗੇ ਬੜੀ ਧੁਆਕੜੀਸ ਕੀਤੀ ਗਈ ਆ ਅਧਿਆਪਕਾਂ ਦੀ। ਇਸ ਤੋਂ ਇਲਾਵਾ ਇੱਕ ਕੰਟਰੋਵਰਸੀ ਹੋਰ ਹੋ ਗਈ ਕਿ ਜਦੋਂ ਇੱਕ ਪੀਸੀ ਕੀਤੀ ਜਾ ਰਹੀ ਸੀਗੀ ਉੱਥੇ, ਮਤਲਬ ਕਿ ਮੌਕੇ ਤੇ, ਤਾਂ ਜਿਹੜੇ ਵਾਈਸ ਚਾਂਸਲਰ ਆ ਉਹਨਾਂ ਨੇ ਕਿਤੇ ਮਾੜਾ ਮੋਟਾ ਕੋਈ ਰੋਕਾ ਟੋਕਾ ਕੀਤਾ। ਉੱਥੇ ਜਿਹੜਾ ਹੈਗਾ ਇੱਕ ਬਹੁਤ ਚਰਚਿਤ ਵਿਧਾਇਕ ਮਦਨ ਲਾਲ ਜਮਾਲਪੁਰੀ ਕੇ ਜਲਾਲਪੁਰੀ ਆ, ਉਹ ਉੱਥੇ ਬਹੁਤ ਜ਼ਿਆਦਾ ਡਰਾਮਾ ਕ੍ਰੀਏਟ ਕਰਕੇ ਬਹਿ ਗਿਆ। ਵੀਸੀ ਕੇ ਜੀ ਇਹ ਸੰਗੀ ਆ, ਫਲਾਣਾ ਟਮਕਾਣਾ, ਯਾਨੀ ਉਹਨੇ ਪੂਰਾ ਉੱਥੇ ਗਾਹ ਪਾ ਛੱਡਿਆ। ਫਿਰ ਸੀਐਮ ਨੇ ਕਹਿ ਲਓ ਕਿ ਕਿਤੇ ਨਾ ਕਿਤੇ ਬਚਾਅ ਕੀਤਾ ਤੇ ਫਿਰ ਗੱਲ ਜਿਹੜੀ ਆ ਉਹ ਥੋੜੀ ਜਿਹੀ ਸ਼ਾਂਤ ਹੋਈ ਆ, ਪਰ ਕਾਫੀ ਵਿਵਾਦ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪਰ ਕੁੱਲ ਮਿਲਾ ਕੇ ਆਪਾਂ ਆਖ ਸਕਦੇ ਹਾਂ ਕਿ ਦੇਖੋ ਇਹਨਾਂ ਨੇ ਚਲੋ ਇੰਨਾ ਕੁ ਤਮਾਸ਼ਾ ਕਰਨਾ ਹੀ ਹੁੰਦਾ। ਅਮਰਿੰਦਰ ਸਿੰਘ ਹੁੰਦਾ ਤੇ ਮਦਨ ਲਾਲ ਠੇਕੇਦਾਰ ਆ ਜਿਹੜਾ, ਬੜਾ ਸਾਇਲੈਂਟ ਹੋ ਕੇ ਚੱਲਦਾ, ਹਮੇਸ਼ਾ ਇਹ ਬੰਦਾ ਫਰੜਾ ਹੀ ਚੱਲਦਾ, ਬੋਲ ਬਾਣੀ ਵੀ ਇਹਦੀ ਉਹੋ ਜਿਹੀ ਆ। ਠੀਕ ਆ, ਜੇ ਕੋਈ ਵੀਸੀ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ, ਉਹ ਤੇ ਪੀਯੂ ਵਾਲੇ ਦਾ ਵੀ ਹੈ ਹੀ ਆ, ਉਹਦਾ ਵੀ ਵਿਰੋਧ ਹੁੰਦਾ ਹੈ। ਪਰੰਤੂ ਇਹ ਥੋੜੀ ਹੈ ਕਿ ਤੁਸੀਂ ਡਰਾਮਾ ਹਰੇਕ ਥਾਂ ਤੇ ਡਰਾਮਾ ਕ੍ਰੀਏਟ ਕਰੋ। ਬਾਕੀ ਜੋ ਅੱਜ ਦਾ ਆਪਾਂ ਕਹਿ ਲਈਏ ਕਿ ਮੁੱਖ ਤੌਰ ਤੇ ਇਹ ਸਾਰਾ ਇਵੈਂਟ ਸੀਗਾ, ਉਹਦੇ ਵਿੱਚੋਂ ਇੱਕ ਹੀ ਅੱਛੀ ਗੱਲ ਆ, ਚਲੋ ਜੇ ਇਹ ਸਾਰਾ ਕੁਛ ਐਲਾਨਿਆ ਜਿਹੜਾ ਉਹ ਅਮਲ ਚ ਆ ਜਾਂਦਾ ਤਾਂ ਘੱਟੋ ਘੱਟ ਯੂਨੀਵਰਸਿਟੀ ਬਚ ਜਾਏਗੀ। ਹਾਲਾਂਕਿ ਨਾ ਅਧਿਆਪਕਾਂ ਦੀ ਸੁਣੀ ਗਈ ਆ, ਨਾ ਲੱਖਾ ਸਿਧਾਣਾ ਦੀ ਸੁਣੀ ਗਈ ਆ ਤੇ ਖੀਰ ਮਦਨ ਲਾਲ ਦੀ ਸੁਣੀ ਗਈ ਆ, ਜਿਹਦੇ ਕਬੂਲ ਵੀ ਜਿਹੜੇ ਆ ਨਾ ਉਹ ਸੁਰਖੀ ਬਣ ਗਏ। ਦੇਰ ਸ਼ਾਮ ਘਰੇ ਉਹ ਵਾਪਸ ਪਰਤਿਆ ਹੋਊਗਾ ਤੇ ਇੱਕ ਬਹੁਤ ਵੱਡੀ ਖੁਸ਼ੀ ਨਾਲ ਪਰਤਿਆ ਹੋਊਗਾ ਕਿ ਮੈਂ ਸਕਰੀਨ ਤੇ ਆ ਗਿਆ। ਜੀ ਜੀ ਬਾਹਰਲੇ ਸੂਬਿਆਂ ਦੇ ਭਰਤੀ ਕਰਨ ਲਈ ਨਿਯਮ ਵੀ ਬਦਲ ਦਿੱਤੇ ਗਏ ਸਨ। ਹਾਂਜੀ ਦੇਖੋ, ਇਹ ਤੁਹਾਨੂੰ ਯਾਦ ਹੋਣਾ ਕਿ ਲੱਖੇ ਸਿਧਾਣੇ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਉਸ ਤੋਂ ਪਹਿਲਾਂ ਅਸੀਂ ਵੀ 14-15 ਦੇ ਵਿੱਚ ਇੱਕ ਸਵਾਲ ਜਿਹੜਾ ਪੁੱਛਿਆ ਸੀਗਾ, ਮੇਰੇ ਖਿਆਲ ਦੇ ਨਾਲ ਉਦੋਂ ਪ੍ਰਕਾਸ਼ ਸਿੰਘ ਬਾਦਲ ਮੋਲਾ ਪਿੰਡ ਦੇ ਵਿੱਚ ਸੀਗੇ, ਕਿਉਂਕਿ ਸੀਐਮ ਸਿਕਿਉਰਿਟੀ ਚੋਂ ਸਾਨੂੰ ਉਦੋਂ ਦੱਸਿਆ ਗਿਆ ਸੀਗਾ, ਪੱਤਰਕਾਰਾਂ ਨੂੰ ਪਤਾ ਲੱਗਿਆ ਸੀਗਾ ਕਿ ਇਹ ਬਾਹਰਲੇ ਸੂਬਿਆਂ ਦੇ ਭਰਤੀ ਕਰਨ ਜਾ ਰਹੇ। ਪਰ ਉਦੋਂ ਮਾਮਲਾ ਤਾਜ਼ਾ ਸੀਗਾ, ਉਦੋਂ ਤੁਹਾਨੂੰ ਪਤਾ ਹੀ ਆ ਕਿ ਗੋਲ ਰਹਿਣ ਜਾਂਦੇ ਹੁੰਦੇ ਸਨ ਬਾਦਲ ਸਾਹਿਬ। ਤੇ ਉਹ ਫਿਰ ਹੁਣ ਮੁੱਦਾ ਕੁਝ ਸਾਲਾਂ ਬਾਅਦ ਫਿਰ ਜਿਹੜਾ ਤੱਥਾਂ ਦੇ ਨਾਲ ਬਾਹਰ ਆਇਆ ਵਾ, ਤੇ ਇਸ ਵਾਰੀ ਲੱਖਾ ਸਿਧਾਣਾ ਨੇ ਪੀਸੀ ਕੀਤੀ, ਇਹਨਾਂ ਨੇ ਉਹ ਇਨਕੁਆਇਰੀ ਵੀ ਖੋਲੀ ਹੋਈ ਆ। ਪਰੰਤੂ ਹੁਣ ਟ੍ਰਿਬਿਊਨ ਵਾਲੇ ਜਿਹੜੇ ਚਰਨਜੀਤ ਭੁੱਲਰ ਆ, ਉਹਨਾਂ ਨੇ ਅੱਜ ਇੱਕ ਰਿਪੋਰਟ ਜਿਹੜੀ ਆ ਤੱਥਾਂ ਦੇ ਨਾਲ ਸ਼ਾਇਆ ਕੀਤੀ ਆ, ਤਾਂ ਉਹਦੇ ਵਿੱਚ ਸਾਰੀ ਗੱਲ ਸਾਫ਼ ਉਹਨਾਂ ਨੇ ਕਰ ਦਿੱਤੀ ਆ ਕਿ ਦੇਖੋ ਜਿਹੜਾ ਇਹਨਾਂ ਨੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਬਣਾਇਆ ਸੀਗਾ, ਜਿਹਨੂੰ ਐਸਪੀਯੂ ਕਹਿ ਦਿੰਦੇ ਆ, ਕਿ ਇਹਦੇ ਵਿੱਚ ਟੋਟਲ ਇਹਨਾਂ ਨੇ ਬੰਦੇ ਰੱਖੇ ਸਨ 209। ਮਤਲਬ ਕਿ ਦੋਵਾਂ ਹੀ ਮੁੱਖ ਮੰਤਰੀਆਂ, ਕਿਹੜੇ ਬਾਦਲ ਹੋ ਗਏ ਤੇ ਦੂਸਰੇ ਹੋ ਗਏ ਅਮਰਿੰਦਰ ਸਿੰਘ, ਕਿ ਦੋਨਾਂ ਦੇ ਰਾਜ ਦੇ ਵਿੱਚ ਹੀ ਇਹ ਬੰਦੇ ਭਰਤੀ ਕੀਤੇ ਗਏ। ਤਾਂ ਕੁੱਲ ਮਿਲਾ ਕੇ ਕਿੰਨੇ ਹੋ ਗਏ? 209। ਇਹਨਾਂ ਦੇ ਵਿੱਚੋਂ 17 ਹੀ ਸਿਰਫ ਪੰਜਾਬੀ ਸੀ, ਬਾਕੀ ਸਾਰੇ ਹੀ ਨੌਨ ਪੰਜਾਬੀ, ਜਿਹਦੇ ਵਿੱਚੋਂ ਸਭ ਤੋਂ ਵਧੇਰੇ ਹਰਿਆਣਵੀ ਸੀਗੇ 36, ਯੂਪੀ ਦੇ 35, ਰਾਜਸਥਾਨ ਦੇ 26, ਹਿਮਾਚਲ ਦੇ 22, ਉੱਤਰਾਖੰਡ ਦੇ 14, JNK ਦੇ 14, ਦਿੱਲੀ ਦੇ 12, ਪੱਛਮੀ ਬੰਗਾਲ ਚੋਂ ਵੀ ਲਿਆਂਦਾ ਗਿਆ। ਸ਼ਾਬਾਸ਼, ਤਾੜੀ ਹੋ ਜਾਵੇ। ਬੰਗਾਲ ਚੋਂ ਵੀ 7, ਮਹਾਰਾਸ਼ਟਰ ਤੋਂ ਬੱਲੇ ਸਿਰਾ ਹੀ ਲੱਗਾ ਪਿਆ 5, ਉੜੀਸਾ ਤੋਂ 4, ਸ਼ਾਬਾਸ਼। ਇਸੇ ਤਰ੍ਹਾਂ ਤਮਿਲਨਾਡੂ ਤੋਂ ਵੀ 3, ਕਰਨਾਟਕ ਤੋਂ ਵੀ, ਝਾਰਖੰਡ ਤੋਂ ਵੀ, ਬਿਹਾਰ ਤੋਂ ਵੀ, ਕੇਰਲ ਤੋਂ ਵੀ, ਤ੍ਰਿਪੁਰਾ ਤੋਂ ਵੀ 2-2, ਚੰਡੀਗੜ੍ਹ, ਗੋਆ ਤੋਂ ਵੀ, ਮੱਧ ਪ੍ਰਦੇਸ਼ ਤੋਂ ਵੀ। ਕੋਈ ਸਟੇਟ ਰਹਿ ਗਿਆ ਹੋਵੇ ਤੇ ਮਾਫੀ, ਮੈਂ ਤਾਂ ਸਾਰਾ ਨਕਸ਼ਾ ਹੀ ਲਾਤਾ। ਖੈਰ, ਇਹਨਾਂ ਨੂੰ ਭਰਤੀ ਕਰਨ ਵਾਸਤੇ ਦੇਖੋ ਸ਼ਰਤਾਂ ਕਿਸ ਤਰ੍ਹਾਂ ਤੋੜੀਆਂ ਮਰੋੜੀਆਂ ਗਈਆਂ।
ਪਹਿਲਾ ਇਹ ਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਘੇਰੇ ਚੋਂ ਇਹਨਾਂ ਅਸਾਮੀਆਂ ਨੂੰ ਕੱਢਿਆ ਗਿਆ। ਤਕਰੀਬਨ ਇੰਸਪੈਕਟਰ ਰੈਂਕ ਦੀਆਂ ਹੀ 50 ਅਸਾਮੀਆਂ ਸੀਗੀਆਂ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸਬ ਇੰਸਪੈਕਟਰ ਵੱਖਰੇ ਸਨ, ਇੰਸਪੈਕਟਰ ਰੈਂਕ ਦੀਆਂ 15, ਸਬ ਇੰਸਪੈਕਟਰ ਦੀਆਂ ਕੁੱਲ ਮਿਲਾ ਕੇ 50 ਸੀਗੀਆਂ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਸ ਸਿੱਧੀ ਭਰਤੀ ਲਈ PPR ਦੀਆਂ ਪ੍ਰੋਵੀਜ਼ਨਾਂ ਵਿੱਚ ਵੀ ਛੋਟਾਂ ਦਿੱਤੀਆਂ ਗਈਆਂ। ਉੱਪਰਲੀ ਉਮਰ ਹੱਦ ਜਿਹੜੀ ਹੁੰਦੀ ਆ, ਉਮਰ ਦੀ ਹੱਦ, ਉਹ 42 ਸਾਲ ਕੀਤੀ ਗਈ, ਕੁਝ ਮਾਮਲਿਆਂ 'ਚ 45 ਸਾਲ ਵੀ ਕਰ ਦਿੱਤੀ ਗਈ। ਔਰ ਕਮਾਲ ਦੀ ਗੱਲ ਆ ਕਿ ਮੈਟ੍ਰਿਕ ਪੱਧਰ ਤੇ ਜਿਹੜਾ ਪੰਜਾਬੀ ਵਿਸ਼ਾ ਲਾਜ਼ਮੀ ਕਲੀਅਰ ਕੀਤਾ ਹੋਣਾ ਚਾਹੀਦਾ, ਉਹਦੇ ਤੋਂ ਵੀ ਛੋਟ ਦੇ ਦਿੱਤੀ ਗਈ। ਮਤਲਬ ਇਹ ਐਸਾ ਕੰਮ ਕਿ ਪੰਜਾਬ ਦੇ ਵਿੱਚ ਪੰਜਾਬੀ ਜੌਬ ਵਾਸਤੇ ਕਿਸੇ ਨੂੰ ਪੰਜਾਬੀ 'ਚ ਪਾਸ ਹੋਣਾ ਵੀ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੇ, ਤਾਂ ਇੰਨੀਆਂ ਛੋਟਾਂ ਦਿੱਤੀਆਂ ਗਈਆਂ। ਤਾਂ ਕੁੱਲ ਮਿਲਾ ਕੇ ਬਹੁਤ ਵੱਡੀ ਭਰਤੀ ਜਿਹੜੀ ਆ ਉਹ ਕੀਤੀ ਗਈ ਆ। ਮਸਲਾ ਇਸੇ ਗੱਲ ਦਾ ਹੀ ਆ ਕਿ ਇਹਨਾਂ ਨੂੰ ਜੋ ਤੁਸੀਂ ਉੱਥੋਂ ਅਸਤੀਫੇ ਦਵਾ ਕੇ ਤੇ ਇਧਰੋਂ ਉਧਰੋਂ ਕਰਕੇ ਲੈ ਆਏ ਹੋ, ਕੀ ਪੰਜਾਬ ਦੇ ਜਵਾਨਾਂ ਤੇ ਤੁਹਾਨੂੰ ਕੋਈ ਭਰੋਸਾ ਨਹੀਂ ਕਿ ਉਹ ਤੁਹਾਨੂੰ ਪ੍ਰੋਟੈਕਟ ਕਰ ਸਕਦੇ ਆ, ਕਿ ਤੁਹਾਨੂੰ ਬੇਇਤਬਾਰੀ ਆ ਕਿ ਸਾਡੇ ਕਿਤੇ ਜੁੱਤੀ ਨਾ ਕੱਢ ਮਾਰਨ, ਜਿੱਦਾਂ ਜਨਤਾ ਜੁੱਤੀਆਂ ਮਾਰਨ ਲੱਗ ਪੈਂਦੀ ਹੈ ਕਿਸੇ ਵੇਲੇ ਆ ਕੇ ਤੁਹਾਡੇ ਤੋਂ ਦੁਖੀ ਹੋ ਕੇ। ਆਹੀ ਡਰ ਆ ਜਾਂ ਬੇਇਤਬਾਰੀ ਹੈ ਤੁਹਾਨੂੰ, ਜਾਂ ਉਹਨਾਂ 'ਚ ਤੁਸੀਂ ਕਾਬਲੀਅਤ ਨਹੀਂ ਦੇਖ ਰਹੇ? ਕੁਛ ਨਾ ਕੁਛ ਤੇ ਦੱਸੋ ਨਾ, ਸਾਫ਼ ਹੋਣਾ ਚਾਹੀਦਾ। ਹੁਣ ਸੁਖਜਿੰਦਰ ਸਿੰਘ ਰੰਧਾਵਾ ਵੀ ਜਾਂਚ ਕਰਾਵਾਂਗੇ, ਜਾਂਚ ਕਰਾਵਾਂਗੇ, ਜਾਂਚ ਕਿੱਥੋਂ ਕਰਾਉਣੀ ਆ ਤੁਸੀਂ? ਆ ਮਹੀਨਾ ਤੇ ਇੱਕ ਰਹਿ ਗਿਆ, ਜਵਾਬ ਦੇਣੇ ਚਾਹੀਦੇ ਆ, ਕਿਉਂਕਿ ਸਾਰਾ ਡਾਟਾ ਤੇ ਸਭ ਦੇ ਸਾਹਮਣੇ ਆ ਕੇ ਮੇਰੇ ਕੋਲ ਵੀ ਲਿਸਟ ਪਈ ਹੈ ਜਿਹਦੇ ਵਿੱਚ ਬਾਈ ਨੇਮ ਕੱਲੇ ਬੰਦੇ ਦਾ ਨਾਮ ਪਤਾ ਦਰਜ ਆ ਕਿ ਕਿੱਥੋਂ ਕਿਹੜਾ ਬੰਦਾ ਆਇਆ ਵਾ। ਸੋ ਇਹ ਗੱਲ ਜਿਹੜੀ ਆ ਇਹ ਸਾਫ਼ ਹੋਣੀ ਚਾਹੀਦੀ ਆ ਕਿ ਹਾਂ ਬਈ ਇਹ ਭਰਤੀ ਦੇ ਵਿੱਚ ਛੋਟਾਂ ਜਿਹੜੀਆਂ ਨੇ ਉਹ ਕਾਨੂੰਨ ਦੇ ਮੁਤਾਬਕ ਦਿੱਤੀਆਂ ਗਈਆਂ ਜਾਂ ਨਹੀਂ। ਜੇ ਦਿੱਤੀਆਂ ਗਈਆਂ ਕਾਨੂੰਨ ਦੇ ਮੁਤਾਬਕ, ਕੀ ਉਹ ਇਸ਼ਤਿਹਾਰ ਵਗੈਰਾ ਕੱਢੇ ਗਏ ਨੇ, ਮੈਰਿਟ ਵੇਖੀ ਗਈ ਆ, ਪੰਜਾਬੀ ਵਿਸ਼ਾ ਜਿਹੜਾ ਉਹ ਇਹਨਾਂ ਨੇ ਗੈਰ ਲਾਜ਼ਮੀ ਕਰ ਦਿੱਤਾ ਗਿਆ, ਕੀ ਇਹ ਜਾਇਜ਼ ਆ? ਜੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਤਾਂ ਬਈ ਪੰਜਾਬੀਆਂ ਦੀ ਹੱਕ ਮਾਰੀ ਆ। ਉਦਾਂ ਆਪਾਂ ਤਾਂ ਕਹਿੰਦੇ ਪ੍ਰੋਟੈਕਸ਼ਨਿਜ਼ਮ ਮਾੜਾ ਭਾਈ, ਨੌਕਰੀ ਨੂੰ ਪ੍ਰੋਟੈਕਟ ਸਾਰੇ ਕਰਨ ਲੱਗੇ ਤਾਂ ਫਿਰ ਜਿੱਥੇ ਨਹੀਂ ਨੌਕਰੀ ਉੱਥੋਂ ਨਿਕਲ ਕੇ ਦੂਜੇ ਕਿਵੇਂ ਨੌਕਰੀ ਹਾਸਲ ਕਰਨਗੇ? ਪਰ ਪ੍ਰੋਟੈਕਸ਼ਨਿਜ਼ਮ ਦੂਜੇ ਹੁਣ ਕਰੀ ਜਾਂਦੇ ਤੇ ਪੰਜਾਬ ਦੇ ਵਿੱਚ ਉਹ ਜਿਹੜੀ ਖੁੱਲ੍ਹ ਆ ਉਹਦਾ ਲਾਹਾ ਲਈ ਜਾਂਦੇ ਆ। ਤਾਂ ਦੋਵੇਂ ਪਾਸੇ ਨੁਕਸਾਨ ਹੈ ਨਾ, ਕਿ ਪੰਜਾਬੀ ਬਾਹਰ ਜਾ ਕੇ ਨੌਕਰੀ ਲੈ ਨਹੀਂ ਸਕਦਾ, ਜਦ ਕਿ ਪੰਜਾਬੀ ਦੀ ਜਿਹੜੀ ਨੌਕਰੀ ਉਹ ਪ੍ਰੋਟੈਕਟ ਨਹੀਂ ਹੈ ਤੇ ਉਹਨੂੰ ਦੂਸਰਾ ਆ ਕੇ ਹਾਸਲ ਕਰ ਲੈਂਦਾ। ਤੇ ਦੋਵੇਂ ਪਾਸੇ ਮਾਰ ਆ ਨਾ ਫਿਰ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਕੱਲ ਨੂੰ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।